ਇੰਡਸਟਰੀ ਵੀ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਤੇ ਦੋਸਤੋ, ਸਾਡੇ ਮਸਲੇ ਸਾਡੇ ਹੱਲ ਲੈ ਕੇ ਇੱਕ ਵਾਰ ਫੇਰ ਹਾਜ਼ਰ ਹਾਂ ਤੇ ਮੈਂ ਦਲਜੀਤ ਸਿੰਘ ਇੰਡਸਟਰੀ ਵੀ ਤੋਂ। ਤੇ ਅੱਜ ਮੇਰੇ ਨਾਲ ਮੇਰਾ ਸਾਥ ਨਿਭਾਉਣਗੇ ਹਰਜੀਤ ਲਸਾੜਾ ਜੀ। ਹਰਜੀਤ ਲਸਾੜਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਜੀ, ਤੇ ਹਰਜੀਤ ਲਸਾੜਾ ਜੀ ਸਾਡੇ ਇੱਥੇ ਕੁਈਨਸਲੈਂਡ ਸੂਬੇ ਤੋਂ ਪੰਜਾਬੀ ਟ੍ਰਿਬਿਊਨ ਦੇ ਪ੍ਰਤੀਨਿਧ ਵੀ ਨੇ ਤੇ ਨਾਲ ਦੀ ਨਾਲ ਜਿਹੜਾ ਰੇਡੀਓ 4 ਵੀ ਆ ਉਹਨਾਂ ਦੇ ਪੰਜਾਬੀ ਦੇ ਕਨਵੀਨਰ ਵੀ ਨੇ। ਤੇ ਅੱਜ ਅਸੀਂ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਪੰਜਾਬ ਦੇ ਅਹਿਮ ਮੁੱਦਿਆਂ ਦੇ ਉੱਤੇ। ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਲਸਾੜਾ ਸਾਹਿਬ ਕਿ SYL ਕਹਿ ਲਓ ਕਿ ਨਾ ਖਤਮ ਹੋਣ ਵਾਲਾ ਮੁੱਦਾ ਇੱਕ ਵਾਰੀ ਫਿਰ ਚੱਲ ਪਿਆ ਆ ਸਿਆਸਤ ਦੇ ਵਿੱਚ। ਤੇ SYL ਦਾ ਮੁੱਦਾ ਜਿਹੜਾ ਕਿ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਜਿਹੜੇ ਰਾਜ ਆ ਹਰਿਆਣਾ ਤੇ ਪੰਜਾਬ ਦੋਨੋਂ ਆਪਸ ਵਿੱਚ ਰਲ ਮਿਲ ਕੇ ਇਹਦਾ ਕੋਈ ਫੈਸਲਾ ਕਰਨ। ਕੀ ਸੋਚਦੇ ਹੋ ਕਿ ਇਸ ਵਾਰ ਕੁਛ ਕਿਸੇ ਪਾਸੇ ਉੱਠ ਕਰਵਟ ਬੈਠੇਗਾ ਜਾਂ ਇਸ ਵਾਰ ਵੀ ਇਹੀ ਕੰਮ ਚੱਲੂ? ਜੀ ਦਲਜੀਤ ਜੀ, ਪੰਜਾਬ ਤੇ ਹਰਿਆਣਾ ਦੀ ਜਦੋਂ ਗੱਲ ਚੱਲਦੀ ਹੈ, ਜਿੱਦਾਂ ਤੁਸੀਂ ਕਿਹਾ ਕਿ ਇਸ ਵਾਰ ਫਿਰ ਇਕੱਠੇ ਬੈਠਣਗੇ, ਵੈਸੇ ਤਾਂ ਇਹ ਬਹੁਤ ਅਰਸੇ ਤੋਂ ਇਕੱਠੇ ਹੀ ਬੈਠਦੇ ਆ ਰਹੇ। ਸਿਰਫ ਇੱਕ ਸਿਆਸੀ ਰਣਨੀਤੀਆਂ ਦੇ ਤਹਿਤ ਇਹਨਾਂ ਨੂੰ ਅਲੱਗ-ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਜੀ। ਰਹੀ ਗੱਲ SYL ਦੇ ਮੁੱਦੇ ਦੀ, ਜਿਹਨੂੰ ਆਪਾਂ ਕਹਿੰਦੇ ਸਤਲੁਜ ਜਮਨਾ ਲਿੰਕ ਕਨਾਲ, ਕਈ ਵਾਰ ਆਪਾਂ ਪੰਜਾਬੀ 'ਚ ਨਹਿਰ ਵੀ ਕਹਿ ਦਿੰਦੇ ਹਾਂ ਜੀ। ਸੁਪਰੀਮ ਕੋਰਟ ਨੇ ਵੈਸੇ ਇਹਦੇ ਵਿੱਚ ਹੁਣ ਦਖਲ ਕੀਤੀ ਆ ਜੀ। ਸੁਪਰੀਮ ਕੋਰਟ ਦੇ ਕਹਿਣ ਦੇ ਮੁਤਾਬਕ ਕਿ ਅਸੀਂ ਇਹਦੇ ਉੱਪਰ ਕੋਈ ਫੈਸਲਾ ਨਹੀਂ ਦੇ ਰਹੇ ਹੈਗੇ, ਕਿਉਂ ਨਹੀਂ ਤੁਸੀਂ ਦੋਨੋਂ ਰਾਜਾਂ ਦੇ ਜਿਹੜੇ ਮੁਖੀ ਨੇ, ਸਾਡੇ CM ਨੇ ਹਰਿਆਣਾ ਤੇ ਪੰਜਾਬ ਦੇ, ਉਹ ਬੈਠ ਕੇ ਇੱਕ ਰਾਬਤਾ ਕਰਨ, ਆਪਸ ਦੇ ਵਿੱਚ ਮੀਟਿੰਗ ਕਰਨ ਤੇ ਆਪ ਫੈਸਲਾ ਕਰਨ ਕਿ ਦੋਨਾਂ ਸੂਬਿਆਂ ਦੇ ਲਈ ਸਹੀ ਕੀ ਆ। ਹੁਣ ਜੋ ਸੁਪਰੀਮ ਕੋਰਟ ਨੇ ਇਹ ਆਦੇਸ਼ ਦਿੱਤੇ ਨੇ, ਲੱਗਦਾ ਬਹੁਤ ਸੋਹਣਾ ਜਿਹਾ, ਇੱਦਾਂ ਲੱਗਦਾ ਕਿ ਇਹ ਤਾਂ ਕੋਈ ਮੁਸ਼ਕਿਲ ਹੈ ਹੀ ਨਹੀਂ ਸੀਗੀ, ਇਹ ਤਾਂ ਹੁਣ ਨਿਬੜਦੀ ਚੱਲੀ ਆ ਜੀ। ਸੋ 14 ਤਰੀਕ ਨੂੰ ਦੋਨੋਂ CM ਬੈਠਣਗੇ। ਹੁਣ ਪਤਾ ਨਹੀਂ ਤਾਂ ਪੰਜਾਬ ਦੀ ਧਰਤੀ 'ਤੇ ਬੈਠਣਗੇ, ਪਤਾ ਨਹੀਂ ਹਰਿਆਣਾ ਦੀ ਧਰਤੀ 'ਤੇ ਬੈਠਣਗੇ। ਤੇ ਇਹਨਾਂ ਦਾ ਜਿਹੜਾ ਮਿਲਾਪ ਕਰਵਾਇਆ ਜਾਂ ਬੈਠਕ ਹੋਣੀ ਆ, ਉਹਦੀ ਜਿਹੜੀ ਸਰਪ੍ਰਸਤੀ ਦਿੱਤੀ ਆ ਉਹ ਸੈਂਟਰ ਗੌਰਮੈਂਟ ਦੇ ਜਿਹੜੇ ਯੂਨੀਅਨ ਮਿਨਿਸਟਰ ਆ, ਜਾਂ ਆਪਾਂ ਕਹਿ ਲਓ ਵਾਟਰ ਰਿਸੋਰਸਿਸ ਮਿਨਿਸਟਰ ਗਜਿੰਦਰ ਸਿੰਘ ਸ਼ੇਖਾਵਤ ਜੀ, ਉਹਨਾਂ ਦੀ ਰਹਿਨੁਮਾਈ ਦੇ ਵਿੱਚ ਇਹ ਸਾਰਾ ਕੁਝ ਸੈਟਿੰਗ ਹੋ ਰਹੀ ਆ। ਹੁਣ ਇੱਥੇ ਕੁਝ ਸਵਾਲ ਪੈਦਾ ਹੁੰਦੇ ਨੇ। ਸੁਪਰੀਮ ਕੋਰਟ ਨੇ ਡਿਊਟੀ ਲਗਾਤੀ ਆ ਸ਼ੇਖਾਵਤ ਹੋਣਾ ਦੀ ਕਿ ਤੁਸੀਂ ਆਪਣੀ ਰਹਿਨੁਮਾਈ ਦੇ ਵਿੱਚ ਨਿਬੇੜਾ ਕਰੋ, ਔਰ ਨਾਲ ਕਹਿ ਲਓ ਕਿ ਗੁੱਜੀ ਜੀ ਇੱਕ ਹਦਾਇਤ ਕਰਤੀ ਹੈ ਕਿ ਸਾਰਾ ਕੁਛ ਸ਼ਾਂਤੀਪੂਰਵਕ ਨਿਬੜ ਜਾਣਾ ਚਾਹੀਦਾ। ਅਖੀਰ ਦੇ ਵਿੱਚ ਉਹ ਕੀ ਚਾਹੁੰਦੇ ਕਿ ਕੋਈ ਫੈਸਲਾ ਜ਼ਰੂਰ ਇਹ ਦੋਨੋਂ ਸੂਬਿਆਂ ਦੇ ਮੁਖੀ ਲੈ ਲੈਣ ਜੀ। ਹੁਣ ਸਮੱਸਿਆ ਇਹ ਆ ਰਹੀ ਆ, ਜਿਹੜੇ ਸਾਡੇ ਬੁੱਧੀਜੀਵੀ ਆ ਜਾਂ ਜਿਹੜੇ ਸਾਡੇ ਰਾਜਨੀਤੀ ਨਾਲ ਸੰਬੰਧਿਤ ਸਾਡੇ ਬੁੱਧੀਜੀਵੀ ਨੇ, ਉਹ ਇਹ ਵਿਚਾਰ ਕਰ ਰਹੇ ਆ ਕਿ ਜਿਹੜੇ ਸ਼ੇਖਾਵਤ ਹੋਣੀ ਨੇ, ਪਹਿਲੀ ਗੱਲ ਤਾਂ ਇਹ BJP ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਆ, ਇਹਦਾ ਮਤਲਬ ਭਾਰਤੀ ਜਨਤਾ ਪਾਰਟੀ ਦੇ ਇਹ ਨੁਮਾਇੰਦੇ ਆ ਜੀ। ਦੂਸਰੇ ਪਾਸੇ ਜੇ ਅਗਰ ਆਪਾਂ ਥੋੜ੍ਹੇ ਸਮੇਂ ਪਿੱਛੇ ਚੱਲੀਏ ਜਾਂ ਕੁਝ ਮਹੀਨਿਆਂ ਦੀ ਗੱਲ ਕਰੀਏ, ਤਾਂ ਸ਼ੇਖਾਵਤ ਹੋਣਾ ਦੀਆਂ ਜਿਹੜੀਆਂ ਟਿੱਪਣੀਆਂ ਸੀਗੀਆਂ ਉਹ ਬਹੁਤ ਦਲਜੀਤ ਸਿੰਘ ਸਖਤ ਆਈਆਂ, ਔਰ ਉਸ ਸਖਤੀ ਦੇ ਵਿੱਚ ਉਹ ਪੰਜਾਬ ਦੇ ਹੱਕ 'ਚ ਨਹੀਂ ਗਈਆਂ। ਤੁਸੀਂ ਚੰਡੀਗੜ੍ਹ ਦੇ ਉੱਪਰ ਉਹਨਾਂ ਦੀ ਟਵੀਟ ਦੇਖ ਲਓ, ਜਾਂ BBMB ਭਾਖੜਾ ਬਿਆਸ ਮੈਨੇਜਮੈਂਟ ਦੇ ਉੱਪਰ ਉਹਨਾਂ ਦੀ ਟਵੀਟ ਦੇਖ ਲਓ, ਉਹ ਪੰਜਾਬ ਦੇ ਕਿਸੇ ਵੀ ਹੱਕ ਦੇ ਵਿੱਚ ਜਾਂਦੀ ਦਿਖ ਨਹੀਂ ਰਹੀ ਹੈਗੀ। ਇਹ ਵੱਡੀਆਂ ਅਖਬਾਰਾਂ ਨੇ ਵੀ ਜਾਂ TV ਚੈਨਲਾਂ ਨੇ ਵੀ ਨਸ਼ਰ ਕਰ ਦਿੱਤਾ। ਸਾਰਾ ਕੁਛ ਪੰਜਾਬ ਦੀ ਜਗ੍ਹਾ ਤੇ ਹਰਿਆਣੇ ਦੇ ਹੱਕ ਦੇ ਵਿੱਚ ਇਹ ਆਪਾਂ ਕਹਿ ਸਕਦੇ ਹਾਂ ਕਿ ਭੁਗਤਿਆ। ਹੁਣ ਇੱਥੋਂ ਇਹ ਲੱਗਦਾ ਕਿ ਹੋ ਸਕਦਾ ਕਿ ਉਹ ਜਿਹੜੀ ਮੀਟਿੰਗ 14 ਅਕਤੂਬਰ ਨੂੰ ਹੋ ਰਹੀ ਹੈ, ਜਿਹੜੀ ਲੱਗਦਾ ਕਿ ਬਹੁਤ ਸੌਖੀ ਨਿਬੜ ਜਾਏਗੀ, ਇੱਕ ਫੈਸਲਾ ਹੋ ਜਾਏਗਾ, ਸਾਰਾ ਰਾਜੀ ਖੁਸ਼ੀ ਹੋ ਜਾਏਗਾ, ਮੇਰੀ ਨਿਗਾਹ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਇੰਨੀ ਛੇਤੀ ਇਹ ਰਾਜੀ ਖੁਸ਼ੀ ਹੋਣ ਦਾ ਕੁਛ ਇਹਦੇ ਵਿੱਚ ਅਸਰ ਲੱਗਦਾ ਆ। ਸੋ ਨਿਰਪੱਖਤਾ ਦੀ ਇਹਦੇ ਵਿੱਚ ਜੇ ਆਪਾਂ ਕਹਿੰਦੇ ਵੀ ਨਿਰਪੱਖਤਾ ਨਾਲ ਸਾਰਾ ਕੁਝ ਫੈਸਲਾ ਹੋ ਜਾਏਗਾ, ਉਹ ਮੈਨੂੰ ਥੋੜ੍ਹੀ ਜਿਹੀ ਹੁਣ ਬੋਝ ਆਉਂਦੀ ਹੈ ਕਿ ਨਿਰਪੱਖਤਾ ਦੇ ਨਾਲ ਹੋਣਾ ਨਹੀਂ ਹੈਗਾ ਜੀ। ਤੇ ਜੇ ਹੁਣ ਇਹਦੇ ਵਿੱਚ ਆਪਾਂ ਪੰਜਾਬ ਸਰਕਾਰ ਦੀ ਮੈਂ ਇਹਦੇ ਵਿੱਚ ਥੋੜ੍ਹੀ ਗੱਲਬਾਤ ਕਰਨਾ ਸ਼ੁਰੂ ਕਰਾਂਗਾ। ਜਦੋਂ ਸਾਡੇ ਰਾਜਨੀਤਿਕ ਬੁੱਧੀਜੀਵੀਆਂ ਨੇ ਇਹ ਅੰਦੇਸ਼ੇ ਲਗਾਉਣੇ ਸ਼ੁਰੂ ਕਰ ਦਿੱਤੇ ਆ ਕਿ ਇਸ ਤਰ੍ਹਾਂ ਤੁਹਾਡੇ ਨਾਲ ਪੱਖਪਾਤ ਉੱਤੇ ਹੋ ਸਕਦਾ ਕਿ ਤੁਹਾਡੇ ਉੱਪਰ ਕੁਝ ਥੋਪ ਦਿੱਤਾ ਜਾਵੇ ਔਰ ਤੁਸੀਂ ਫਿਰ ਉੱਥੇ ਬੋਲ ਵੀ ਨਾ ਸਕੋ, ਤਾਂ ਸਾਡੀ ਜਿਹੜੀ ਪੰਜਾਬ ਸਰਕਾਰ ਆ, ਸੂਬਾ ਸਰਕਾਰ ਆ, ਭਗਵੰਤ ਮਾਨ ਉਹਨਾਂ ਦੀ ਸਰਕਾਰ ਆ, ਇਹ ਅਜੇ ਤੱਕ ਮੌਨ ਕਿਉਂ ਧਾਰਨ ਬੈਠੀ ਆ? ਇਹ ਕਿਉਂ ਨਹੀਂ ਬੋਲ ਰਹੀ ਹੈਗੀ? ਕਿਉਂ ਨਹੀਂ ਇਸ ਮੁੱਦੇ ਦੇ ਉੱਪਰ ਆਵਾਜ਼ ਉਠਾ ਰਹੇ ਆ? ਹੁਣ ਦਲਜੀਤ ਜੀ, ਇਹਦੇ ਉੱਪਰ ਪੰਜਾਬ ਦਾ ਜਿਹੜਾ AG ਆਫਿਸ ਆ, ਇਹ ਵੀ ਨੋਟੀਫਿਕੇਸ਼ਨ ਲੈ ਸਕਦਾ ਸੀਗਾ। AG ਆਫਿਸ ਦੇ ਕੋਲ ਅਧਿਕਾਰ ਹੁੰਦਾ ਕਿ ਜਿਹੜੇ ਇਸ ਤਰ੍ਹਾਂ ਦੀਆਂ ਮੀਟਿੰਗਸ ਹੁੰਦੀਆਂ ਜਾਂ ਵਿੱਚ CM ਇਨਵੋਲਵ ਹੁੰਦੇ ਨੇ, ਸ਼ਾਮਲ ਹੁੰਦੇ ਨੇ, ਅਗਰ ਉਹਨਾਂ ਨੂੰ ਕੋਈ ਵੀ ਲੱਗਦਾ ਕਿ ਇਹ ਕੋਈ ਚੀਜ਼ ਹੁਣ ਸਾਡੇ CM ਦੇ ਉੱਪਰ ਥੋਪ ਨਾ ਦੇਵੇ, ਫੈਸਲੇ ਕਿਤੇ ਇੱਧਰ ਉੱਧਰਲੇ ਨਾ ਹੋ ਜਾਣ, AG ਆਫਿਸ ਹਦਾਇਤਾਂ ਦੇ ਸਕਦਾ ਆ। AG ਆਫਿਸ ਇਸ ਹੋਣ ਵਾਲੀ ਮੀਟਿੰਗ ਦੇ ਉੱਪਰ ਨੋਟੀਫਿਕੇਸ਼ਨ ਲੈ ਸਕਦਾ ਆ ਔਰ ਕਹਿ ਸਕਦਾ ਕਿ ਸਾਨੂੰ ਆਹ ਪੈਦਲ ਨਾਲ ਚੱਲਣਾ ਚਾਹੀਦਾ। ਲੇਕਿਨ AG ਆਫਿਸ ਵੀ ਚੁੱਪ ਆ। ਮੈਨੂੰ ਲੱਗਦਾ ਕਿ ਉਹ ਗੁੰਗਾ ਤੋਤਾ ਕਹਿੰਦੇ ਚੁੱਪੇ ਠੀਕ ਹੁੰਦਾ ਆ ਜੀ। ਹਾਂਜੀ, ਦੇਖੋ ਜਿੱਦਾਂ SYL ਦੇ ਮੁੱਦੇ ਦੇ ਉੱਤੇ ਸੁਪਰੀਮ ਕੋਰਟ ਨੇ ਕਹਿ ਦਿੱਤਾ ਵੀ ਦੋਨੋਂ ਜਣੇ ਰਲ ਮਿਲ ਕੇ ਬੈਠ ਜਾਓ ਜੀ। ਉੱਥੇ ਪਰ ਸਟੈਂਡ ਅਸੀਂ ਦੇਖੀਏ ਵੀ ਪੰਜਾਬ ਦਾ ਸਟੈਂਡ ਤਾਂ ਹੁਣ ਤੱਕ ਇਹ ਰਿਹਾ ਵੀ ਅਸੀਂ ਇੱਕ ਬੂੰਦ ਨਹੀਂ ਦੇਣੀ,
ਚਾਹੇ ਆਪਾਂ ਅਕਾਲੀ ਦਲ ਦੀ ਗੱਲ ਕਰ ਲਈਏ 2016 ਦੇ ਵਿੱਚ ਪੂਰੀ ਜਿਹੜੀ ਕਨਾਲ ਆ ਉਹ ਵੱਧ ਦਿੱਤੀ ਤੇ ਜਿਹੜੀ ਜ਼ਮੀਨਾਂ ਵੀ ਸੀ ਉਹ ਵੀ ਵਾਪਸ ਜਿਹੜੀਆਂ ਕਿਸਾਨਾਂ ਨੂੰ ਕਰ ਦਿੱਤੀਆਂ ਗਈਆਂ। ਹੁਣ ਤਾਂ ਉੱਥੇ ਨਹਿਰ ਵੀ ਹੈ ਨਹੀਂ ਵੀ ਇੱਥੇ ਇੱਕ ਵਾਰੀ ਪੰਜਾਬ ਦਾ ਜਿਹੜਾ ਇਹ ਮੁੱਦਾ ਆ ਤੇ ਦੂਜੇ ਪਾਸੇ ਜਿਹੜਾ ਹਰਿਆਣਾ ਦਾ ਮੁੱਦਾ ਆ ਵੀ ਅਸੀਂ ਆਪਣੀ ਇੱਕ ਬੂੰਦ ਛੱਡਣੀ ਨਹੀਂ ਜੀ। ਤੇ ਹੁਣ ਇਹ ਜਿਹੜਾ ਬੈਠ ਕੇ ਕਿੱਦਾਂ ਦੁਬਾਰਾ ਤੋਂ ਫੇਰ ਜ਼ਮੀਨਾਂ ਖੜਨਗੇ ਜਾਂ ਕਿੱਦਾਂ, ਕੀ ਤੁਹਾਨੂੰ ਲੱਗਦਾ ਵੀ ਭਗਵੰਤ ਮਾਨ ਵੀ ਥੋੜਾ ਜਿਹਾ ਲਚਕੀਲਾ ਮੋੜ ਇੱਥੇ ਕਰ ਸਕਦੇ ਆ ਵੀ ਹੁਣ ਜੇ ਕਹਿਣ ਨੂੰ ਤਾਂ ਇਹ ਆ ਵੀ ਹੁਣ ਜਿਹੜੀ ਘੁੱਗੀ ਆ ਉਹ ਭਗਵੰਤ ਮਾਨ ਉਹਨਾਂ ਦੇ ਹੱਥ ਦੇ ਵਿੱਚ ਆ? ਦਲਜੀਤ ਜੀ ਮੈਨੂੰ ਨਹੀਂ ਲੱਗਦਾ ਕਿ ਭਗਵੰਤ ਮਾਨ ਸਾਹਿਬ ਉਹਨਾਂ ਦੇ ਹੱਥ ਦੇ ਵਿੱਚ ਕੋਈ ਚਿਰਾਗ ਆਪਾਂ ਕਹਿ ਲਈਏ ਕੋਈ ਅਲਾਦੀਨ ਦਾ ਆ ਗਿਆ ਆ ਜੀ, ਕਿਉਂਕਿ ਜੋ ਸਮੀਕਰਨਾਂ ਬਣ ਰਹੀਆਂ ਮੈਨੂੰ ਲੱਗਦਾ ਕਿ ਉਹਦੇ ਵਿੱਚ ਇਹ ਦੱਬੇ ਦੱਬੇ ਰਹਿਣਗੇ ਤੇ ਫੈਸਲਾ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਹੱਕ ਦੇ ਵਿੱਚ ਕੋਈ ਬਹੁਤ ਸੋਹਣਾ ਫੈਸਲਾ ਆਉਣ ਵਾਲਾ। ਵੈਸੇ ਵੀ ਦਲਜੀਤ ਜੀ ਇੱਥੇ ਮੈਂ ਆਪਣਾ ਕੁਝ ਰਾਏ ਦੇਣਾ ਚਾਹੁੰਦਾ, ਤੱਥ ਦੇਣਾ ਚਾਹੁੰਦਾ ਆ। ਵਿਸ਼ਵ ਦੇ ਵਿੱਚ ਵੀ ਆਪਾਂ ਗੱਲ ਕਰ ਲਈਏ ਤੇ ਚਾਹੇ ਆਪਣੇ ਭਾਰਤ ਦੇ ਵਿੱਚ ਵੀ ਗੱਲ ਕਰ ਲਈਏ, ਚਲੋ ਆਪਾਂ ਭਾਰਤ ਤੱਕ ਹੀ ਸੀਮਤ ਰਹਿੰਦੇ ਹਾਂ। ਕਬੀਰੀ ਦਾ ਮਾਮਲਾ ਲੈ ਲਓ, ਨਰਮਦਾ ਦਾ ਮਾਮਲਾ ਲੈ ਲਓ, ਇਹਨਾਂ ਮਾਮਲਿਆਂ ਦੇ ਵਿੱਚ ਸਿੱਧੇ ਤੌਰ ਤੇ ਨਾ ਤਾਂ ਸੁਪਰੀਮ ਕੋਰਟ ਨੇ ਕੋਈ ਦਖਲ ਦਿੱਤੀ ਸੀਗੀ ਜੀ ਤੇ ਨਾ ਹੀ ਕੇਂਦਰ ਨੇ ਦਖਲ ਦਿੱਤੀ ਸੀ, ਔਰ ਨਾ ਹੀ ਕੋਈ ਸੰਵਿਧਾਨਕ ਅਧਿਕਾਰ ਹੈਗਾ ਜੇ ਆਪਾਂ ਭਾਰਤ ਦੇ ਸੰਵਿਧਾਨ ਨੂੰ ਥੋੜ੍ਹਾ ਜਿਹਾ ਮੁੱਢ ਰੱਖ ਕੇ ਇਹਦੇ ਬਾਰੇ ਵਿਚਾਰ ਕਰੀਏ। ਹੁਣ ਫਿਰ ਜੇ ਸਾਡੇ ਕੋਲ ਸੁਪਰੀਮ ਕੋਰਟ, ਹੁਣ ਇੱਥੇ ਸੁਪਰੀਮ ਕੋਰਟ ਦੀ ਟਿੱਪਣੀ ਵੀ ਦੇਖ ਲਓ, ਸੁਪਰੀਮ ਕੋਰਟ ਨੇ ਅਗਰ ਫੈਸਲਾ ਲੈਣਾ ਹੁੰਦਾ ਜਾਂ ਕੋਈ ਸੰਵਿਧਾਨਕ ਅਧਿਕਾਰ ਹੁੰਦਾ ਤਾਂ ਉਹ ਆਪਣਾ ਫੈਸਲਾ ਸੁਣਾ ਸਕਦੇ ਸੀਗੇ ਵੀ ਇੱਦਾਂ ਕਰੋ ਜਾਂ ਇੱਦਾਂ ਕਰੋ। ਉਹਨਾਂ ਨੇ ਕਿਹਾ ਕਿ ਨਹੀਂ, ਅਸੀਂ ਕੋਈ ਫੈਸਲਾ ਨਹੀਂ ਦੇਣਾ, ਤੁਸੀਂ ਬੈਠ ਕੇ ਰਲ ਮਿਲ ਕੇ ਇਹਦਾ ਕਰੋ। ਇਹਦਾ ਮਤਲਬ ਉਹਨਾਂ ਨੂੰ ਪਤਾ ਸੀਗਾ ਕਿ ਅਸੀਂ ਇਹ ਫੈਸਲਾ ਦੇਣ ਦਾ ਅਧਿਕਾਰ ਨਹੀਂ ਰੱਖਦੇ ਹੈਗੇ ਇਹਨਾਂ ਮਾਮਲਿਆਂ 'ਚ। ਤੇ ਫਿਰ ਹੁਣ ਮਾਮਲਾ ਜਾ ਕੇ ਟਿਕਣਾ ਕਿੱਥੇ ਆ? ਦਲਜੀਤ ਜੀ ਮੇਰਾ ਵਿਚਾਰ ਇਹ ਆ ਕਿ ਪੰਜਾਬ ਨੂੰ, ਜਿਹੜਾ ਪੰਜਾਬ ਦਾ ਨੁਮਾਇੰਦਾ ਸੀਐਮ ਸਾਡਾ ਉੱਥੇ ਜਾਏਗਾ, ਸਭ ਤੋਂ ਪਹਿਲਾਂ ਤੁਹਾਨੂੰ ਇਹ ਦੇਖਣਾ ਪਏਗਾ ਕਿ ਸਾਡੇ ਲਈ ਪਾਣੀਆਂ ਦੀ ਵੰਡ ਅਹਿਮ ਆ ਕਿ SYL ਅਹਿਮ ਆ। ਹਰਿਆਣਾ ਹਮੇਸ਼ਾ SYL ਨੂੰ ਮੂਹਰੇ ਰੱਖ ਕੇ ਗੱਲ ਕਰੇਗਾ, ਪਰ ਪੰਜਾਬ ਮੇਰੀ ਰਾਏ ਕਿ ਕਦੀ ਵੀ SYL ਨੂੰ ਮੂਹਰੇ ਰੱਖ ਕੇ ਗੱਲ ਨਾ ਕਰੇ, ਕਿਉਂਕਿ ਸੁਪਰੀਮ ਕੋਰਟ ਨੇ ਫੈਸਲਾ ਨਹੀਂ ਦਿੱਤਾ। ਇਹਦਾ ਮਤਲਬ ਇਹ ਹੁਣ ਕਹਿ ਲਓ ਕਿ ਪੱਕੀ ਲਕੀਰ ਬਣ ਗਈ ਕਿ SYL ਨਹਿਰ ਦੁਆਰਾ ਨਹੀਂ ਬਣ ਸਕਦੀ। ਸੋ ਪੰਜਾਬ ਨੂੰ ਚਾਹੀਦੀ ਹੈ ਪਾਣੀਆਂ ਦੀ ਸਹੀ ਵੰਡ, ਤੇ ਪੰਜਾਬ ਹਮੇਸ਼ਾ ਇਸ ਗੱਲ ਤੇ ਕਾਇਮ ਰਹੇ ਕਿ ਜਦੋਂ ਵੀ ਸਹੀ ਵੰਡ ਹੋਣੀ ਆ, ਇੱਕ ਤਾਂ ਉਹਦੇ ਵਿੱਚ ਲੋਕ ਰਾਏ ਲਵੇ, ਦੂਸਰਾ ਜਿਹੜਾ ਇੱਕ ਵਿਸ਼ਵ ਦਾ ਢਾਂਚਾ ਹੁੰਦਾ ਜਦੋਂ ਪਾਣੀ ਦੀ ਵੰਡ ਕੀਤੀ ਜਾਂਦੀ ਹੈ ਸੂਬਿਆਂ ਦੇ ਵਿੱਚ, ਉਹਦੇ ਹਿਸਾਬ ਦੇ ਨਾਲ ਉੱਥੇ ਆਪਣੇ ਫੈਸਲੇ ਨੂੰ ਮੂਹਰੇ ਰੱਖਣਾ ਚਾਹੀਦਾ। ਫਿਰ ਆਪਾਂ ਕਹਿ ਸਕਦੇ ਹਾਂ ਕਿ ਇਹ ਸਹੀ ਫੈਸਲਾ ਹਰਿਆਣਾ ਦੇ ਹੱਕ 'ਚ ਜਾਏਗਾ ਜਾਂ ਪੰਜਾਬ ਦੇ ਹੱਕ 'ਚ ਜਾਏਗਾ। ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਵੀ ਆਪਾਂ ਇੱਥੇ ਸਟੈਂਡ ਦੇ ਦੇਖੀਏ, ਉਹਨਾਂ ਦਾ ਇਲੈਕਸ਼ਨਸ ਨੂੰ ਮੂਹਰੇ ਰੱਖਦੇ ਆ ਉਹ ਵੀ, ਕਿ ਜਦੋਂ ਹਰਿਆਣੇ ਦੇ ਵਿੱਚ ਜਾਂਦੇ ਆ ਈਵਨ ਕਿ ਉੱਥੇ ਦੇ ਜਿਹੜੇ ਮੇਨ ਰੈਪਰੈਜ਼ੈਂਟ ਕਰਦੇ ਆ, ਮੇਨ ਆਗੂ ਹੈਗੇ ਆਮ ਆਦਮੀ ਪਾਰਟੀ ਦੇ, ਉਹ ਵੀ ਬਾਰ-ਬਾਰ ਬਿਆਨ ਦਿੰਦੇ ਰਹੇ ਆ ਕਿ ਅਸੀਂ ਜਿਹੜਾ ਆ ਤੁਹਾਨੂੰ ਪਾਣੀ ਦੇਵਾਂਗੇ ਵੋਟਾਂ ਦੇ ਵਿੱਚ, ਇਲੈਕਸ਼ਨਸ ਦੇ ਵਿੱਚ ਮੇਨ ਉਹਨਾਂ ਨੇ ਇਹ ਰੱਖਿਆ ਆਪਣਾ ਕੰਮ। ਪਰ ਅਰਵਿੰਦ ਕੇਜਰੀਵਾਲ ਉਹਨਾਂ ਦਾ ਵੀ ਸਟੈਂਡ ਰਿਹਾ ਵੀ ਸਾਰਿਆਂ ਨੂੰ ਸਾਂਝੀ ਵੰਡ ਹੋਣੀ ਚਾਹੀਦੀ ਆ। ਇਹਦਾ ਮਤਲਬ ਕੀ ਆ, ਉਹਨਾਂ ਨੇ ਹਰਿਆਣਾ ਨੂੰ ਵੀ ਪਾਣੀ ਦੇਣ ਦੀ ਗੱਲ ਕੀਤੀ ਆ ਤੇ ਦਿੱਲੀ ਚਾਹੇ ਉਹਨੂੰ ਵੋਟਾਂ ਦਾ ਹੀ ਆਪਾਂ ਸਟੰਟ ਰੱਖ ਲਈਏ ਜੀ, ਪਰ ਇੱਥੇ ਜਿਹੜੀ ਦੁਚਿੱਤੀ ਦੀ ਜਿਹੜੀ ਸਥਿਤੀ ਆ ਉਹ ਭਗਵੰਤ ਮਾਨ ਦੇ ਲਈ ਜ਼ਿਆਦਾ ਅਹਿਮੀ ਆ, ਕਿਉਂਕਿ ਜੇ ਇੱਥੇ ਇਹ ਹੁੰਦਾ ਆ ਤੇ ਪੰਜਾਬ ਦੇ ਜਿਹੜੇ ਲੋਕ ਆ ਇਸ ਦੇ ਹੱਕ ਦੇ ਵਿੱਚ ਨਹੀਂ ਹੋਣੇ, ਕਿਉਂਕਿ ਪੰਜਾਬ ਦਾ ਤਾਂ ਇੱਕੋ ਇੱਕ ਸਟੈਂਡ ਹੈ ਤੇ ਲੋਕਾਂ ਦੀ ਰਾਏ ਵੀ ਸ਼ਾਇਦ ਇਹੀ ਆ ਕਿ ਅਸੀਂ ਪਾਣੀ ਜਿਹੜਾ ਆ ਸਾਡੇ ਲਈ ਸੀਮਤ ਆ। ਦਲਜੀਤ ਦੀ ਮੁੱਕਦੀ ਗੱਲ ਇਸ ਵਿਸ਼ੇ ਦੇ ਵਿੱਚ ਇਹੀ ਆਉਂਦੀ ਆ, ਇਹ ਹਜੇ ਸੁਲਝਣੇ ਵਾਲਾ ਹੈ ਨਹੀਂਗਾ ਜੀ। ਸੱਪ ਦੇ ਮੂੰਹ 'ਚ ਕੋੜ ਕੇ ਲਈ ਇੱਧਰ ਵੀ ਪਈ ਹੋਈ ਤੇ ਉੱਧਰ ਵੀ ਪਈ ਹੋਈ ਆ, ਪਰ ਸ਼ਾਇਦ ਹਰਿਆਣਾ ਦੇ ਹੱਕ ਦੇ ਵਿੱਚ ਹਵਾ ਜ਼ਿਆਦਾ ਖਿਲ ਰਹੀ ਆ ਤੇ ਕੇਂਦਰ ਸ਼ਾਇਦ ਹਰਿਆਣਾ ਦੇ ਹੱਕ ਦੇ ਵਿੱਚ ਜ਼ਿਆਦਾ ਕਹਿ ਲਓ ਕਿ ਆਪਣਾ ਤੇਜ਼ ਜਤਾ ਰਿਹਾ ਆ, ਤੇ ਮੈਨੂੰ ਲੱਗਦਾ ਕਿ ਮੁੱਦਾ ਹਜੇ ਭਖਣਾ ਆ ਜੀ। ਤੇ ਖੈਰ ਉਹੀ ਗੱਲ ਹੋਈ ਕਿ ਵੋਟਾਂ ਦੀ ਜਿਹੜੀ ਇਲੈਕਸ਼ਨ ਆ SYL ਦਾ ਮੁੱਦਾ, ਤੇ ਚਾਹੇ ਚੰਡੀਗੜ੍ਹ ਦਾ ਮੁੱਦਾ ਰੱਖ ਲਈਏ ਵੀ ਇਹ ਜਦੋਂ ਦਿਲ ਕੀਤਾ ਆ ਪਟਾਰੀ ਦੇ ਵਿੱਚ ਕੱਢੋ ਤੇ ਉਹਨਾਂ ਦੇ ਉੱਤੇ ਗੱਲ ਜਿਹੜੀ ਆ ਕਰਨੀ ਸ਼ੁਰੂ ਕਰ ਦਿਓ ਜੀ। ਬਿਲਕੁਲ। ਤੇ ਖੈਰ ਹੁਣ ਅਗਲਾ ਇਹ ਮੁੱਦਾ ਜਿਹੜਾ ਨਾਲ ਦੇ ਨਾਲ ਫਿਰ ਆਪਾਂ ਆਉਂਦੇ ਹਾਂ, ਹੁਣੇ ਆਪਾਂ ਗੱਲ ਚੰਡੀਗੜ੍ਹ ਦੀ ਕੀਤੀ ਕਿ ਚੰਡੀਗੜ੍ਹ ਦਾ ਵੀ ਮੁੱਦਾ ਕਾਫੀ ਰਿਹਾ ਅਹਿਮ ਪਿਛਲੇ ਕਈ ਸਾਲਾਂ ਤੋਂ ਜਾਂ ਕਹਿ ਲਓ ਕਈ ਦਹਾਕਿਆਂ ਤੋਂ। ਤੇ ਭਗਵੰਤ ਮਾਨ ਸਾਹਿਬ ਉਹਨਾਂ ਨੇ ਵੀ ਇੱਕ ਬਿਆਨ, ਵੈਸੇ ਤਾਂ ਉਹਨੂੰ ਕਹਿ ਸਕਦੇ ਆ ਵੀ ਥੋੜਾ ਜਿਹਾ ਵੈਸੇ ਉਹਨਾਂ ਨੂੰ ਇਹ ਬਿਆਨ ਸੋਚ ਸਮਝ ਕੇ ਦੇਣਾ ਚਾਹੀਦਾ ਸੀ, ਜਦੋਂ ਉਹਨਾਂ ਨੇ ਕਿਹਾ ਕਿ 77 ਰੇਤ ਜਿਹੜੀ ਆ ਕਿ ਇਸ ਪੰਜਾਬ ਨੂੰ ਵੀ ਨਵੀਂ ਜਿਹੜੀ ਬਣਾ ਕੇ ਦਿੱਤੀ ਜਾਵੇ, ਇੱਕ ਤਰ੍ਹਾਂ ਦੇ ਨਾਲ ਆਪਣਾ ਦਾਅਵਾ ਛੱਡਣ ਦੀ ਗੱਲ ਹੁੰਦੀ ਸੀ। ਹੁਣ ਇਹੋ ਜਿਹੇ ਕੁਛ ਨਾ ਕੁਛ ਗੱਲਾਂ ਜਿਹੜੀਆਂ ਹੋਈਆਂ ਆ ਤੇ ਗਵਰਨਰ ਦੇ ਨਾਲ ਹੁਣ ਪੇਚਾ ਜਿਹੜਾ ਆ ਅੜ ਗਿਆ ਆ, ਉਹਨੂੰ ਕਿੱਦਾਂ ਦੇਖਦੇ ਹੋ ਕਿ ਗਵਰਨਰ ਦੀ ਜਿਹੜੀ ਭੂਮਿਕਾ ਆ ਉਹ ਪੰਜਾਬ ਦੇ ਵਿੱਚ ਬਿਲਕੁਲ ਉਸੇ ਤਰ੍ਹਾਂ ਦੀ ਹੈ ਜਿੱਦਾਂ ਦੀ ਪੱਛਮੀ ਬੰਗਾਲ ਦੇ ਵਿੱਚ ਧਨਪਤ ਰਾਏ ਹੋਣਾ ਦੀ ਰਹੀ ਆ? ਜੀ ਦਲਜੀਤ ਜੀ, ਵਿਸ਼ਾ ਤੁਸੀਂ ਬਹੁਤ ਵਧੀਆ ਲਿਆ, ਪਰ ਇਹ ਵਿਸ਼ਾ ਵੀ SYL ਵਾਂਗੂ ਗੰਭੀਰ ਹੁੰਦਾ ਜਾ ਰਿਹਾ। ਜੇ ਇਸ ਗਵਰਨਰ ਬਨਾਮ ਸੂਬਾ ਸਰਕਾਰ ਦੇ ਇਸ ਗੰਭੀਰ ਵਿਸ਼ੇ ਨੂੰ ਨੱਥ ਨਾ ਪਾਈ ਗਈ, ਇਹ ਬਹੁਤ ਵੱਡੀ ਇੱਕ ਮੁਸੀਬਤ ਬਣ ਜਾਏਗੀ। ਕੇਂਦਰ ਲਈ ਨਹੀਂ ਬਣੇਗੀ, ਗਵਰਨਰ ਲਈ ਵੀ ਨਹੀਂ ਬਣੇਗੀ, ਸੂਬਾ ਸਰਕਾਰ ਦੇ ਲਈ ਬਣ ਜਾਏਗੀ, ਔਰ ਭਗਵੰਤ ਮਾਨ ਸਰਕਾਰ ਦੇ ਲਈ ਫਿਰ ਇਹ ਬੜਾ ਦੁਚਿੱਤੀ ਵਾਲਾ ਮਸਲਾ ਬਣ ਜਾਏਗਾ ਜੀ। ਸੋ
ਇੱਥੇ ਹੁਣ ਜੇ ਦਲਜੀਤ ਜੀ ਇਹ ਸਮਝਣਾ ਹੋਵੇ ਕਿ ਇਹ ਟਕਰਾਅ, ਆਪਾਂ ਤਾਂ ਇਹਨੂੰ ਟਕਰਾਅ ਦਾ ਨਾਮ ਦੇਵਾਂਗੇ, ਗਵਰਨਰ ਦਾ ਪੰਜਾਬ ਸੂਬਾ ਸਰਕਾਰ ਦੇ ਨਾਲ ਟਕਰਾਅ ਵਧਿਆ ਹੋਇਆ ਆ। ਦੇਖਣਾ ਪਏਗਾ ਕਿ ਅਸਲ 'ਚ ਤੋਤਾ ਕੌਣ ਆ ਤੇ ਉਹਦੇ 'ਚ ਜਾਨ ਜਿਹੜੀ ਹੈ ਨਾ ਤੋਤੇ ਦੀ, ਉਹ ਕਿੱਥੇ ਪਈ ਆ। ਇੱਥੇ ਜਿਹੜਾ ਹੁਣ ਪੰਜਾਬ ਦੇ ਗਵਰਨਰ ਆ ਬਨਵਾਰੀ ਲਾਲ ਪੁਰੋਹਿਤ ਹੋਣੀ, ਪਿਛਲੇ ਕਾਫੀ ਸਮੇਂ ਤੋਂ ਉਹਨਾਂ ਦਾ ਰਵੱਈਆ ਹੈ ਨਾ ਕੇਂਦਰ ਪੱਖੀ ਆ। ਇਹ ਤਾਂ ਸਾਰੇ ਰਾਜਪਾਲ ਜਿੰਨੇ ਵੀ ਆ, ਚਾਹੇ ਜਿਹੜੇ ਪਹਿਲੇ ਵੀ ਹੋਏ ਆ, ਉਹ ਕਾਂਗਰਸ ਦੇ, ਜਿਹਨੇ ਕਾਂਗਰਸ ਨੂੰ ਲਾਇਆ ਉਹ ਕਾਂਗਰਸ ਪੱਖੀ। ਪਰ ਫਿਰ ਵੀ ਜੇ ਆਪਾਂ ਪਿਛਲੇ ਦਲਜੀਤ ਸਮੇਂ ਨੂੰ ਆਪਾਂ ਥੋੜਾ ਜਿਹਾ ਭਾਂਪੀਏ, ਥੋੜਾ ਜਿਹਾ ਦੇਖੀਏ ਨਾ, ਉਹਨੂੰ ਫਰੋਲ ਕੇ ਦੇਖੀਏ, ਗਵਰਨਰ ਇੰਨੀ ਜ਼ਿਆਦਾ ਖਹਿਬਾਜ਼ੀ ਨਹੀਂ ਕਰਦੇ ਸੀ ਜਿੰਨਾ ਇਸ ਵਾਰ ਦੇਖਣ ਨੂੰ ਮਿਲ ਰਹੀ ਹੈ। ਕਿ ਬਹੁਤ ਸਪਸ਼ਟ ਟਕਰਾਅ ਕਿ ਜੇ ਉਹਨਾਂ ਨੇ ਕੋਈ ਆਹ ਚੀਜ਼ ਕੀਤੀ ਹੈ ਤਾਂ ਗਵਰਨਰ ਕਹਿੰਦਾ ਨਹੀਂ, ਇੱਦਾਂ ਹੋ ਨਹੀਂ ਸਕਦੀ। ਯਾਨੀ 35 ਸੱਟੇ ਉਹਨਾਂ ਨੂੰ ਹਮੇਸ਼ਾ ਕੱਟਣ ਦੀ ਕੋਸ਼ਿਸ਼ ਕੀਤੀ ਆ। ਚਲੋ ਥੋੜਾ ਜਿਹਾ ਆਪਾਂ ਤਹਿ ਦੇ ਵਿੱਚ ਜਾਂਦੇ ਹਾਂ। 1 ਮੈਂਬਰ 1 ਪੈਨਸ਼ਨ ਦਾ ਜਿਹੜਾ ਬਿੱਲ ਸੀਗਾ, ਉਹਦੇ ਉੱਪਰ ਇਹਨਾਂ ਨੇ ਡਿੱਕਾ ਪਾਤਾ ਜੀ। ਫਿਰ ਸਾਡੇ ਕੋਲ ਵਿਧਾਨ ਸਭਾ ਦਾ ਆਪ ਦੀ ਸਰਕਾਰ ਨੇ ਕਿਹਾ ਸੀ ਆਪਣਾ ਇਜਲਾਸ ਸੱਦਣਾ ਆ, 35 ਸੱਟੇ ਉਹਦੇ ਉੱਪਰ ਡਿੱਕਾ ਪਾਤਾ। ਵਾਈਸ ਚਾਂਸਲਰ ਦੀ ਜਿਹੜਾ ਕੰਸੈਂਟ ਲੈਣਾ ਸੀਗਾ, ਉਹਦੇ ਵਿੱਚ ਅੜਿੱਕਾ ਪਾਤਾ ਆਪਾਂ ਬਾਬਾ ਫਰੀਦ ਦੀ, ਇਹਦੇ ਵਿੱਚ ਗੱਲ ਜ਼ਰੂਰ ਕਰਦੇ ਚੱਲਾਂਗੇ। ਸੋ ਇਹ ਤਾਂ ਸਾਫ਼ ਸਾਹਮਣੇ ਗੱਲ ਆਉਂਦੀ ਹੈ ਕਿ ਇਹ ਜਿਹੜਾ ਟਕਰਾਅ ਆ, ਇਹ ਗਵਰਨਰ ਦੀ ਸੋਚ ਦਾ ਟਕਰਾਅ ਨਹੀਂ ਹੈਗਾ। ਇਹ ਜਿੱਥੇ ਜਾਨ ਪਈ ਹੈ ਨਾ, ਉਹਦੀ ਸੋਚ ਦਾ ਟਕਰਾਅ ਆ। ਸੋ ਇਹਦੇ ਵਿੱਚ ਕੇਂਦਰ ਦੀ ਦਖਲ ਯਕੀਨਨ ਹੈ ਜੀ। ਪਰ ਜੇ ਆਪਾਂ ਦੇਖੀਏ, ਰਾਜਪਾਲ ਵੀ ਇੱਕ ਸੰਵਿਧਾਨਕ ਅਹੁਦਾ ਆ ਤੇ ਪਹਿਲਾਂ ਜਦੋਂ ਅਸੀਂ ਦੇਖਦੇ ਹੁੰਦੇ ਸੀ ਕਿ ਗਵਰਨਰ, ਵੈਸੇ ਗਵਰਨਰ ਤਾਂ ਕਿਸੇ ਪਾਰਟੀ ਦਾ ਨਹੀਂ, ਉਹ ਤਾਂ ਸਾਂਝਾ ਬੰਦਾ ਹੈ। ਅਸੀਂ ਕਹਿ ਲਓ ਕਿ ਰਾਸ਼ਟਰਪਤੀ ਦਾ ਇੱਕ ਰੈਪ੍ਰੈਜ਼ੈਂਟ ਹੈਗਾ ਉਹ। ਪਰ ਜਿਸ ਤਰੀਕੇ ਨਾਲ ਸਥਿਤੀਆਂ ਬਣ ਰਹੀਆਂ ਆ, ਇਹਦੇ ਵਿੱਚ ਤਾਂ ਇਹ ਹੋ ਗਿਆ ਕਿ ਸਰਕਾਰ ਨੂੰ ਜਿਹੜਾ ਕੰਮ ਨਹੀਂ ਕਰਨ ਦੇਣਾ ਸੈਂਟਰ ਸਰਕਾਰ ਨੇ, ਜਾਣੀ ਉਹ ਸੰਘੀ ਸਰਕਾਰ ਵਾਲਾ ਢਾਂਚਾ। ਤੁਸੀਂ ਕੀ ਸੋਚਦੇ ਹੋ ਕਿ ਉਹ ਸੰਘੀ ਘੁੱਟਣ ਵਾਲਾ ਕੰਮ ਹੋ ਗਿਆ? ਦੇਖੋ ਦਲਜੀਤ ਜੀ, ਫਿਲਹਾਲ ਮੈਂ ਆਪਣੀ ਉਸੇ ਗੱਲ ਤੇ ਵਜੇਦੇ ਆ ਕਿ ਜਿਹੜਾ ਇਹ ਗਵਰਨਰ ਇਸ ਟਾਈਮ ਪੰਜਾਬ ਦੇ ਵਿੱਚ ਚੱਲ ਰਿਹਾ ਆ, ਇਹ ਕੇਂਦਰ ਦੇ ਇਸ਼ਾਰੇ ਦੇ ਉੱਪਰ ਚੱਲ ਰਿਹਾ ਜੀ। ਜੋ ਕੇਂਦਰ ਇਸ ਟਾਈਮ ਚਾਹੁੰਦਾ ਹੈ ਕਿ ਸੂਬਾ ਸਰਕਾਰ ਨੂੰ ਕਿਸੇ ਨਾ ਕਿਸੇ ਤਰ੍ਹਾਂ ਨਾ ਪਸਾਈ ਰੱਖੋ, ਉਹਨਾਂ ਦੇ ਕੰਮ 'ਚ ਅੜਚਣ ਆਉਂਦੀ ਰਹੇ ਤੇ ਉਹ ਆਪਣੇ ਪੈਂਤਰੇ ਲਾਉਂਦੇ ਰਹਿਣ। ਉਸੇ ਹੀ ਕਹਾਣੀ ਦਾ ਇਹ ਸਾਰਾ ਚੱਲਦਾ ਪਿਆ ਕਿ ਟਕਰਾਅ ਵਧਾ ਕੇ ਰੱਖੋ, ਗੱਲ ਨੂੰ ਕੱਟੋ। ਹੁਣ ਜੇ ਆਪਾਂ 30 ਸਤੰਬਰ ਦੀ CM ਭਗਵੰਤ ਮਾਨ ਜੀ ਉਹਨਾਂ ਦੀ ਟਵਿੱਟਰ ਦੇ ਉੱਪਰ ਟਵੀਟ ਦੇਖੀਏ, ਦਯਾਨੰਦ ਜਿਹੜਾ ਮੈਡੀਕਲ ਕਾਲਜ ਲੁਧਿਆਣੇ ਦਾ ਆ, ਉਹਦੇ ਜਿਹੜੇ ਵਾਈਸ ਪ੍ਰਿੰਸੀਪਲ ਤੇ ਰਿਨਾਊਂਡ ਕਾਰਡੀਓਲੋਜਿਸਟ, ਇਹਨਾਂ ਦੀ ਨਿਯੁਕਤੀ ਹੋਣੀ ਸੀਗੀ। ਕਿਉਂਕਿ 2 ਮਹੀਨੇ ਦਾ ਜਿਹੜਾ ਉਹ ਕਲੇਸ਼ ਸੀਗਾ, 2 ਮਹੀਨੇ ਲਈ ਇਹ ਜਿਹੜੀ ਪਦਵੀ ਆ ਖਾਲੀ ਰਹੀ ਆ। ਤੇ ਕਿਉਂਕਿ ਹੈਲਥ ਮਿਨਿਸਟਰ ਜਿਹੜਾ ਸੀ ਪੰਜਾਬ ਦਾ, ਚੇਤਨ ਸਿੰਘ ਜੌੜਾ ਮਾਜਰਾ, ਉਹਨਾਂ ਦਾ ਵਿਵਾਦ ਹੋ ਗਿਆ ਸੀ ਡਾਕਟਰ ਰਾਜ ਬਹਾਦਰ ਦੇ ਨਾਲ, ਕੰਟਰੋਵਰਸੀ ਬਣੀ ਆ। ਸੋ ਉਸ 2 ਮਹੀਨੇ ਦੇ ਖਿਲਾਫ ਬਣਿਆ ਰਿਹਾ ਤੇ ਭਗਵੰਤ ਮਾਨ ਸਰਕਾਰ ਦੀ ਚਲੋ ਉਸ ਟਾਈਮ ਵਧੀਆ ਪਹੁੰਚ ਸੀ ਕਿ ਉਹਨਾਂ ਨੇ ਫਟਾਫਟ ਇਹ ਐਲਾਨ ਕਰ ਦਿੱਤਾ ਕਿ ਅਸੀਂ ਇਸ ਪੋਸਟ ਨੂੰ ਇਸ ਨਾਮ ਦੇ ਨਾਲ ਭਰ ਰਹੇ ਹਾਂ। ਪਰ ਇਹਦੇ ਵਿੱਚ ਉਹਨਾਂ ਨੇ ਅੜਿੱਕਾ ਪਾਇਆ ਜੀ। ਤੇ ਦੂਸਰੇ ਪਾਸੇ ਸਾਡੇ ਕੋਲ ਜੇ ਆਪਾਂ ਗੱਲ ਕਰੀਏ ਪੰਜਾਬ ਸਰਕਾਰ ਦੀ, ਪੰਜਾਬ ਸਰਕਾਰ ਇਸ ਹਿਸਾਬ ਨਾਲ ਫਸੀ ਹੋਈ ਆ ਜਿੱਦਾਂ ਮਮਤਾ ਬੈਨਰਜੀ ਆਪਣੇ ਸੂਬਿਆਂ ਦੇ ਵਿੱਚ ਕੇਂਦਰ ਦੇ ਨਾਲ ਗਵਰਨਰ ਦੇ ਇਸ਼ਾਰੇ ਦੇ ਉੱਪਰ ਫਸੀ ਹੋਈ ਸੀਗੀ। ਤੇ ਇਹਦੇ ਵਿੱਚ ਹੁਣ 2 ਚੀਜ਼ਾਂ ਆਪਾਂ ਨੂੰ ਦੇਖਣੀਆਂ ਪੈਣਗੀਆਂ। ਗਲਤੀਆਂ ਸੂਬਾ ਸਰਕਾਰ ਤੋਂ ਵੀ ਹੋਈਆਂ ਨੇ। ਜੇ ਆਪਾਂ ਭਗਵੰਤ ਮਾਨ ਸਰਕਾਰ ਦੇ ਸ਼ੁਰੂਆਤੀ ਦਿਨਾਂ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਕੋਈ ਹੱਥਕਤ ਨਹੀਂ ਦਲਜੀਤ ਜੀ। ਮਾਨ ਸਾਹਿਬ ਖੁਦ ਗਵਰਨਰ ਨੂੰ ਲੈ ਕੇ ਯੂਨੀਵਰਸਿਟੀਆਂ 'ਚ ਜਾਂਦੇ ਰਹੇ ਆ, ਖੁਦ ਇਸੇ ਗਵਰਨਰ ਨੂੰ ਲੈ ਕੇ ਬਾਰਡਰਾਂ ਤੇ ਜਾਂਦੇ ਰਹੇ ਆ, ਔਰ ਇਹੀ ਗਵਰਨਰ ਉੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਿਹਾ ਹੁੰਦਾ। ਸਭ ਤੋਂ ਵੱਡੀ ਇਹ ਗਲਤੀ ਸੀ। ਗਵਰਨਰ ਦੇ ਅਧਿਕਾਰ ਹੁੰਦੇ ਨੇ ਆਪਣੇ, ਲੇਕਿਨ ਉਹਨਾਂ ਦੀਆਂ ਇੱਕ ਲਿਮਿਟੇਸ਼ਨਸ ਵੀ ਹੁੰਦੀਆਂ ਨੇ। ਇਹ ਅਧਿਕਾਰ ਪਹਿਲਾਂ ਉਹਨਾਂ ਨੂੰ ਇਹਨਾਂ ਨੇ ਆਪ ਵੰਡ ਕੇ ਦਿੱਤੇ ਨੇ ਕਿ ਤੁਸੀਂ ਪ੍ਰੈਸ ਕਾਨਫਰੰਸਾਂ ਕਰੋ, ਤੁਸੀਂ ਡਿਕਟੇਟ ਕਰੋ। ਇਹ ਗਵਰਨਰ ਦੇ ਸੰਵਿਧਾਨਕ ਰਾਈਟਸ ਦੇ ਵਿੱਚ ਨਹੀਂ ਆਉਂਦਾ ਹੈਗਾ। ਸੋ ਰੱਸੇ ਇਹਨਾਂ ਨੇ ਪਹਿਲਾਂ ਖੁੱਲ੍ਹੇ ਛੱਡੇ ਨੇ ਤੇ ਹੁਣ ਕੇਂਦਰ ਦੇ ਹੱਥ ਦੇ ਵਿੱਚ ਉਹ ਰੱਸੇ ਆਏ ਨੇ ਤੇ ਹਰੇਕ ਚੀਜ਼ ਦੇ ਵਿੱਚ ਅੜਿੱਕਾ ਪੈ ਰਿਹਾ ਜੀ ਜੀ। ਤੇ ਖੈਰ ਹੁਣ ਅੱਗੇ ਚੱਲਦੇ ਹਾਂ ਅਕਾਲੀ ਦਲ ਦੇ ਵੱਲ। ਅਕਾਲੀ ਦਲ ਜੇ ਕਹਿ ਲਓ ਕਿ ਦਿੱਲੀ ਦੇ ਵਿੱਚ ਬੜਾ ਇੱਕ ਕਾਟੂ ਕਲੇਸ਼ ਹੀ ਕਹਿ ਸਕਦੇ ਆਪਾਂ। ਪਹਿਲਾਂ ਸਿਰਸਾ ਸਾਹਿਬ ਆ, ਬਹੁਤ ਲੰਮਾ ਸਮਾਂ ਅਕਾਲੀ ਦਲ ਬਾਦਲ ਦੇ ਨਾਲ ਉਹਨਾਂ ਨੇ ਭੂਮਿਕਾ ਜਿਹੜੀ ਨਿਭਾਈ ਆ। ਸੁਖਬੀਰ ਸਿੰਘ ਬਾਦਲ ਹੋਣਾ ਨਾਲ ਵੀ ਕਾਫੀ ਇਹਨਾਂ ਦੀਆਂ ਨਜ਼ਦੀਕੀਆਂ ਰਹੀਆਂ, ਪਰ ਇੱਕਦਮ ਹੀ ਮੋੜ ਕੱਟਿਆ ਤੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ।
ਜੀਕੇ ਸਾਹਿਬ ਗ੍ਰੇਟ ਕਲਾਸ਼ ਤੋਂ, ਉਹਨਾਂ ਨੇ ਵੀ ਇੱਕ ਨਵੀਂ ਪਾਰਟੀ ਬਣਾ ਲਈ, ਜਾਗੋ ਪਾਰਟੀ, ਭਾਵੇਂ ਕਿ ਉਹਨਾਂ ਦਾ ਜਿਹੜਾ ਟਕਰਾਅ ਆ ਸਿੱਧਾ ਸਿਰਸਾ ਉਹਨਾਂ ਦੇ ਨਾਲ ਬਣਿਆ ਹੋਇਆ ਸੀ। ਫਿਰ ਉਹ ਤੋਂ ਬਾਅਦ ਹਰਮੀਤ ਸਿੰਘ ਕਾਲਕਾ ਉਹਨਾਂ ਨੂੰ ਪ੍ਰਧਾਨ ਬਣਾਇਆ ਜਾਂਦਾ, ਉਹਨਾਂ ਨੇ ਵੀ ਜਿਹੜਾ ਆਪਣਾ ਵੱਖਰਾ ਜਿਹੜਾ ਅਖਤਿਆਰ ਰੁੱਖ ਕਰ ਲਿਆ ਅਕਾਲੀ ਦਲ ਬਾਦਲ ਤੋਂ। ਹੁਣ ਅਕਾਲੀ ਦਲ ਦੇ ਜੇ ਆਪਾਂ ਦੇਖੀਏ ਵੀ ਰਾਜਨੀਤਿਕ ਉੱਥੇ ਵਿਰੋਧੀ ਜਿਹੜੇ ਆ ਸਾਨਾ ਭਰਾ ਹੁਣ ਤੱਕ ਰਹੇ ਆ, ਹੁਣ ਤੱਕ ਉਹਨਾਂ ਦੇ ਖਿਲਾਫ ਬਹੁਤ ਕੁਝ ਬੋਲਦੇ ਵੀ ਰਹੇ ਆ ਈਵਨ। ਤੇ ਹੁਣ ਫੇਰ ਜੱਫੀਆਂ ਜਿਹੜੀਆਂ ਪੈ ਗਈਆਂ ਆ, ਤੇ ਇਹਦਾ ਮਤਲਬ ਇਹ ਹੋਇਆ ਵੀ ਰਾਜਨੀਤੀ ਦੇ ਵਿੱਚ ਨਾ ਤਾਂ ਕੋਈ ਸਾਡਾ ਦੁਸ਼ਮਣ ਆ ਤੇ ਨਾ ਸਾਡਾ ਕੋਈ ਦੋਸਤ ਆ। ਇਹ ਜਿਹੜੀ ਕਹਾਵਤ ਹੈ ਉਹ ਫਿਰ ਇੱਕ ਵਾਰੀ ਸਿੱਧ ਕਰ ਦਿੱਤੀ ਆ ਬਾਦਲ ਹੋਣਾ ਨੇ। ਜੀ ਬਿਲਕੁਲ ਜੀ, ਰਾਜਨੀਤੀ ਦੇ ਵਿੱਚ ਕਹਿੰਦੇ ਹਰ ਚੀਜ਼ ਜਾਇਜ਼ ਹੁੰਦੀ ਹੈ, ਤੇ ਹਰ ਚੀਜ਼ ਦੋ ਹਿੱਸਿਆਂ 'ਚ ਵੰਡੀ ਹੁੰਦੀ ਹੈ, ਇੱਕ ਜੰਗ ਤੇ ਇੱਕ ਪਿਆਰ। ਇਹ ਕਦੀ ਵੀ ਤੁਹਾਡੇ 'ਚ ਪਣਪ ਸਕਦਾ ਤੇ ਕਦੀ ਵੀ ਤੁਸੀਂ ਜੰਗ ਲੜ ਸਕਦੇ ਹੋ ਜੀ। ਜੇ ਇਹਨੂੰ ਆਪਾਂ ਥੋੜ੍ਹੇ ਜਿਹੇ ਸ਼ਬਦਾਂ ਦੇ ਵਿੱਚ ਦਲਜੀਤ ਸਮਝਣਾ ਹੋਵੇ, ਵੈਸੇ ਇਹ ਕੋਈ ਐਡੀ ਘੁੰਮਣ ਘੇਰੀ ਨਹੀਂ ਹੈ, ਖਾਸ ਕਰਕੇ ਜਿਹੜੀ ਪੰਜਾਬ ਦੀ ਆਵਾਮ ਆ ਉਹ ਬੜੀ ਭਾਂਤ ਇਸ ਚੀਜ਼ ਨੂੰ ਜਾਣਦੀ ਆ ਜੀ। ਫਰਵਰੀ 1999 ਵਿੱਚ ਅਕਾਲੀ ਦਲ ਦੀ ਹੋਂਦ ਆਉਂਦੀ ਹੈ ਜਥੇਦਾਰ ਟੌੜੇ ਨੂੰ ਲਾਉਣ ਤੋਂ ਬਾਅਦ। ਹੁਣ ਜੇ ਆਪਾਂ ਜਥੇਦਾਰ ਟੌੜਾ ਦੀ ਸੋਚ ਦੀ ਗੱਲ ਕਰੀਏ ਜੀ, ਉਹਨਾਂ ਦੀ ਸੋਚ ਸੀਗੀ ਕਿ ਪੰਜਾਬ ਅਤੇ ਦਿੱਲੀ ਦੇ ਨਾ ਜਿਹੜੇ ਸਰੋਕਾਰ ਆ ਉਹ ਬਿਲਕੁਲ ਅਲੱਗ-ਅਲੱਗ ਆ। ਦਿੱਲੀ ਦੀ ਸਿਆਸਤ ਉਹਨਾਂ ਦੇ ਹਿਸਾਬ ਦੇ ਨਾਲ ਉੱਥੇ ਤੱਕ ਕੁਛ ਅਲੱਗ ਰੂਪ ਦੇ ਵਿੱਚ ਚੱਲਦੀ ਸੀਗੀ, ਤੇ ਪੰਜਾਬ ਦੀ ਸਿਆਸਤ ਉਹਨਾਂ ਦੇ ਹਿਸਾਬ ਨਾਲ ਪੰਜਾਬ ਦੇ ਵਿੱਚ ਆਪਣੀ ਵਾਂਗ ਡੋਰ ਦੇ ਹੱਥ ਹੋਣੀ ਚਾਹੀਦੀ ਸੀਗੀ। ਸੋ ਇਸ ਜਿਹੜੀ ਚੀਜ਼ ਨੂੰ ਅਗਰ ਗਾਹਾਂ ਵਧਾਇਆ ਸੀਗਾ ਤਾਂ ਇਸ ਸਰਨੇ ਗਰੁੱਪ ਨੇ ਵਧਾਇਆ ਸੀਗਾ। ਫਿਰ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਜੀਕੇ ਸਾਹਿਬ ਦੀ ਐਂਟਰੀ ਹੁੰਦੀ ਆ, ਸੋ ਅੱਜ ਜੇ ਆਪਾਂ ਜੀਕੇ ਸਾਹਿਬ ਦਾ ਸਥਾਨ ਦੇਖੀਏ ਉਹ ਐਡਾ ਕੋਈ ਹੁਣ ਸਥਾਨ ਰਿਹਾ ਨਹੀਂ ਹੈਗਾ। ਸਰਨੇ ਹੌਲੀ ਹੌਲੀ ਚੱਲਦੇ ਰਹੇ ਨੇ, ਤੇ ਅੱਜ ਉਸ ਸਰਨੇ ਗਰੁੱਪ ਨੇ ਦਿੱਲੀ ਦੇ ਵਿੱਚ ਜਗ੍ਹਾ ਬਣਾਈ ਹੋਈ ਆ। ਜੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਕੋਈ ਐਂਟਰੀ ਲਵਾਉਣੀ ਸੀ, ਤੇ ਮੈਨੂੰ ਲੱਗਦਾ ਸਭ ਤੋਂ ਸਸਤਾ ਔਰ ਸੌਖਾ ਰਸਤਾ ਆਹੀ ਲੱਭਦਾ ਸੀਗਾ ਕਿ ਫੋਰ ਦਾ ਟਾਈਮਿੰਗ, ਜਿੱਦਾਂ ਅੰਗਰੇਜ਼ੀ 'ਚ ਕਹਿੰਦੇ ਹੁੰਦੇ ਨੇ ਕਿ ਅੱਜ ਇਹਨਾਂ ਦੇ ਨਾਲ ਗਲਵੱਕੜੀ ਪਾ ਲਓ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਇੱਕ ਸ਼ੁਰੂਆਤੀ ਐਂਟਰੀ ਜ਼ਰੂਰ ਲੱਗ ਜਾਏਗੀ। ਪਰ ਜੇ ਆਪਾਂ ਸਰਨੇ ਗਰੁੱਪ ਦੀ ਜਾਂ ਕਹਿ ਲਓ ਕਿ ਟਿੱਪਣੀਆਂ ਦੇ ਉੱਪਰ ਗੌਰ ਕਰੀਏ ਤਾਂ ਉਹਨਾਂ ਨੇ ਕਾਫੀ ਸਖਤ ਹਦਾਇਤਾਂ ਦੇ ਰੂਪ ਵਿੱਚ ਟਿੱਪਣੀਆਂ ਕੀਤੀਆਂ ਕਿ ਸਾਡਾ ਕੰਮ ਕਰਨ ਦਾ ਇੱਕ ਆਪਣਾ ਢੰਗ ਆ, ਅਸੀਂ ਨਾ ਤਾਂ ਉਹ ਦਖਲਅੰਦਾਜ਼ੀ ਪਹਿਲਾਂ ਕਦੀ ਸਹੀ ਆ, ਲੇਕਿਨ ਅਸੀਂ ਆਪਣੇ ਰਸਤੇ ਤੁਰਦੇ ਰਹੇ ਹਾਂ, ਤੇ ਨਾ ਹੀ ਅਸੀਂ ਦਖਲਅੰਦਾਜ਼ੀ ਅਗਲੇ ਤੋਂ ਸਮੇਂ ਦੇ ਵਿੱਚ ਲੈਣੀ ਆ। ਸੋ ਸ਼ੁਰੂਆਤ ਜ਼ਰੂਰ ਹੋਈ ਆ, ਪਰ ਆਵਾਮ ਬਹੁਤ ਸਮਝਦਾਰ ਹੋ ਗਈ ਦਲਜੀਤ ਜੀ, ਦਿੱਲੀ ਵਾਲੀ ਵੀ ਹੋ ਗਈ ਤੇ ਪੰਜਾਬ ਵਾਲੀ ਵੀ ਹੋ ਗਈ। ਇਹ ਕਿੰਨੀ ਕੁ ਅੱਗੇ ਇਹ ਰੋਟੀਆਂ ਨੂੰ ਸੇਕ ਪੈਣਾ ਆ, ਕਿੰਨੀਆਂ ਕਿ ਫੁੱਲਣੀਆਂ ਆ, ਇਹ ਅਜੇ ਸਮਾਂ ਹੀ ਦੱਸੇਗਾ। ਪਰ ਇੱਥੇ ਇੱਕ ਪਾਸੇ ਗੱਲਾਂ ਚੱਲਦੀਆਂ ਵੀ ਅਕਾਲੀ ਦਲ ਇੱਕ ਵਾਰੀ ਫੇਰ ਮਲੇਵਾ ਕਰ ਸਕਦਾ ਆ ਭਾਜਪਾ ਦੇ ਨਾਲ, ਭਾਵੇਂ ਕਿ ਭਾਜਪਾ ਨੇ ਹੁਣ ਤੱਕ ਵਿਰੋਧਤਾ ਕੀਤੀ ਆ। ਕੁਛ ਲੀਡਰਸ ਦੇ ਆਏ ਇੱਦਾਂ ਦੇ ਬਿਆਨ ਕਿ ਭਾਜਪਾ ਦੇ ਨਾਲ ਫੇਰ ਮਿਲਵਰਤਨ ਹੋ ਸਕਦਾ। ਪਰ ਸਾਨਾ ਬ੍ਰਦਰਸ ਜਿਹੜੇ ਆ ਸ਼ੁਰੂ ਤੋਂ ਕਹਿ ਸਕਦੇ ਆਪਾਂ ਵੀ ਕਾਂਗਰਸ ਪੱਖੀ ਥੋੜੇ ਜਿਹਾ ਰਹੇ ਆ, ਤੇ ਹੁਣ ਇਹਨੂੰ ਕੀ ਮੰਨਿਆ ਜਾਵੇ ਵੀ ਅਕਾਲੀ ਦਲ ਬਾਦਲ ਵੀ ਭਾਜਪਾ ਦਾ ਜਿਹੜਾ ਲੜ ਛੱਡ ਕੇ ਥੋੜਾ ਜਿਹਾ ਕਾਂਗਰਸ ਵਾਲੇ ਪਾਸੇ ਝੁਕਾ ਜਾਂ ਉਮੀਦ ਰੱਖਣ ਦੀ ਕੋਸ਼ਿਸ਼ ਵਿੱਚ ਨੇ? ਫਿਲਹਾਲ ਦਲਜੀਤ ਜੀ ਇਹਦੇ ਵਿੱਚ ਇੱਕ ਚੀਜ਼ ਤਾਂ ਜ਼ਰੂਰ ਸਾਫ਼ ਆ ਕਿ ਜਿਹੜੀ ਦਿੱਲੀ ਦਾ ਅਕਾਲੀ ਦਲ ਯੂਨਿਟ ਆ ਨਾ, ਹੁਣ ਉਹ ਬੀਜੇਪੀ ਦੀ ਨਾ ਸਪਾਂਸਰਡ ਅਕਾਲੀ ਦਲ ਕਮੇਟੀ ਬਣ ਗਈ ਆ ਜੀ। ਇਹ ਚਾਹੇ ਅਸੀਂ ਅੱਜ ਮੰਨ ਲਈਏ ਤੇ ਚਾਹੇ ਅਸੀਂ ਕੱਲ੍ਹ ਮੰਨ ਲਈਏ, ਚੱਲਣਾ ਇਸ ਟਾਈਮ ਜਿਹੜਾ ਉੱਪਰ ਹੱਥ ਆ ਉਹ ਇਸ ਟਾਈਮ ਬੀਜੇਪੀ ਦਾ ਚੱਲ ਰਿਹਾ ਇਸ ਕਮੇਟੀ ਦੇ ਉੱਪਰ। ਅਗਰ ਦਿੱਲੀ ਦੀ ਕਮੇਟੀ ਦੇ ਉੱਪਰ ਬੀਜੇਪੀ ਦਾ ਹੱਥ ਟੋਕਾ ਚੱਲ ਰਿਹਾ ਆ, ਤੇ ਜੇ ਅਕਾਲੀ ਦਲ ਇਹਨਾਂ ਦੇ ਨਾਲ ਜੁੜਦੇ ਨੇ, ਇਹਦਾ ਮਤਲਬ ਆਉਣ ਵਾਲਾ ਜਿਹੜਾ ਸਮਾਂ ਹੈ ਹੋ ਸਕਦਾ ਇਹ ਇਕੱਠੇ ਵੀ ਦੁਬਾਰਾ ਹੋ ਜਾਣ ਜੀ। ਤੇ ਖੈਰ ਜਿਹੜਾ ਕਿਸਾਨ ਮੋਰਚਾ ਦਿੱਲੀ ਦੀਆਂ ਬਰੂਹਾਂ ਤੋਂ ਨਿਕਲ ਕੇ ਹੁਣ ਸੰਗਰੂਰ ਵਾਲੇ ਪਾਸੇ ਨੂੰ ਹੋ ਤੁਰਿਆ, ਤੇ ਇਹ ਹੁੰਦਾ ਹੀ ਆਇਆ ਕਿ ਜਿੱਥੇ ਜਦੋਂ ਤਾਂ ਕੈਪਟਨ ਅਮਰਿੰਦਰ ਸਿੰਘ ਹੁੰਦੇ ਸੀ ਉਦੋਂ ਪਟਿਆਲੇ ਦੇ ਵਿੱਚ ਜਿਹੜੇ ਧਰਨੇ ਮੁਜ਼ਾਹਰੇ ਹੁੰਦੇ ਸੀ, ਪਟਿਆਲਾ ਜਾਮ ਹੋ ਜਾਂਦਾ ਸੀ। ਜਦੋਂ ਫਿਰ ਬਾਦਲ ਹੁੰਦੇ ਸੀ ਤਾਂ ਬਾਦਲ ਪਿੰਡ ਦੇ ਵਿੱਚ ਘਰਾਓ ਹੁੰਦੇ ਸੀ, ਤੇ ਉੱਥੇ ਜਿਹੜਾ ਆ ਚੱਕਾ ਜਾਮ ਕੀਤਾ ਜਾਂਦਾ ਸੀ। ਈਵਨ ਕਿ ਚੰਨੀ ਥੋੜਾ ਚਿਰ ਹੀ ਬਣੇ ਆ, ਤੇ ਇਹ ਵੀ ਉੱਧਰ ਘਿਰਦੇ ਰਹੇ ਆ ਚਮਕੌਰ ਵਾਲੇ ਪਾਸੇ, ਚਮਕੌਰ ਸਾਹਿਬ ਵਾਲੇ ਪਾਸੇ। ਪਰ ਹੁਣ ਜਿਹੜਾ ਸੰਗਰੂਰ, ਕਿਉਂਕਿ ਇੱਥੋਂ ਦੇ ਮੁੱਖ ਮੰਤਰੀ ਹੁਣ ਦੀ ਰਿਹਾਇਸ਼, ਉਹਦੇ ਮੂਹਰੇ ਜਿਹੜਾ ਆ ਮੋਰਚਾ ਜਿਹੜਾ ਆ ਲੱਗਾ ਹੋਇਆ ਆ, ਤੇ ਉਹ ਮੋਰਚੇ ਨੂੰ ਕਿੱਦਾਂ ਤੁਸੀਂ ਦੇਖਦੇ ਹੋ ਕਿ ਗੁਰਾਹਾਂ ਗਰੁੱਪ ਅਜੇ ਵੀ ਕਾਫੀ ਖਾਸ ਤੌਰ ਦੇ ਉੱਤੇ ਬੀਬੀਆਂ ਦਾ ਜਿਸ ਤਰ੍ਹਾਂ ਦਾ ਸੰਘਰਸ਼ ਦੇਖਣ ਨੂੰ ਮਿਲ ਰਿਹਾ ਕੁਛ ਦਿਨਾਂ ਦੇ ਉੱਤੋਂ, ਮੀਂਹ ਵੀ ਪੈਂਦੇ ਰਹੇ ਆ, ਮੀਂਹ ਦੇ ਵਿੱਚ ਵੀ ਜਿਸ ਤਰੀਕੇ ਦੇ ਨਾਲ ਕਰ ਰਹੇ ਆ ਸੰਘਰਸ਼, ਦਿੱਲੀ ਚੇਤੇ ਕਰਵਾਤੀ ਇੱਕ ਵਾਰੀ ਫੇਰ ਕਿਸਾਨ ਮੋਰਚੇ ਨੇ? ਜੀ ਦਲਜੀਤ ਜੀ, ਦਿੱਲੀ ਜ਼ਰੂਰ ਚੇਤੇ ਹੋਈ ਆ। ਦੋ ਚੀਜ਼ਾਂ ਪਹਿਲਾਂ ਇਹਦੇ ਵਿੱਚ ਸਮਝਣੀਆਂ ਪੈਣਗੀਆਂ ਕਿ ਇਹ ਜਿਹੜਾ ਮੋਰਚਾ ਸੀਐਮ ਭਗਵੰਤ ਮਾਨ ਸਾਹਿਬ ਉਹਨਾਂ ਦੇ ਘਰ ਦੇ ਮੂਹਰੇ ਲਗਾਇਆ, ਉਹਨਾਂ ਨੇ ਪੂਰੀ ਉਹ ਮੇਨ ਗਲੀ ਉਹਨਾਂ ਨੇ ਬਲੌਕ ਕੀਤੀ ਹੋਈ ਹੈ, ਕਾਫੀ ਦੂਰ ਦੂਰ ਤੱਕ ਖਿਲਰ ਗਿਆ ਆ। ਸੋ ਸੰਗਰੂਰ ਦੇ ਵਿੱਚ ਲਗਾਇਆ ਗਿਆ। ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਸਮਝਣਾ ਪਏਗਾ ਕਿ ਇਹ ਮੋਰਚਾ ਨਾ ਜਿਹੜੀਆਂ ਮੰਗਾਂ ਕਿਸਾਨ ਮੰਗ ਰਹੇ ਨੇ ਉਹ ਪੰਜਾਬ ਤੱਕ ਸੀਮਿਤ ਨਹੀਂ ਹੈਗੀ। ਜੇ ਤੁਸੀਂ ਉਹਨਾਂ ਦਾ ਪੂਰਾ ਉਹ ਪੋਸਟਰ ਦੇਖੋ ਨਾ, ਪੋਸਟਰ ਦੇ ਬਿਲਕੁਲ ਥੱਲੇ ਜਾ ਕੇ ਤੁਸੀਂ ਦੇਖ ਸਕਦੇ ਹੋ
4 ਉਂਗਲਾਂ ਉੱਪਰ ਚੱਕ ਕੇ ਉਹਨਾਂ ਨੇ ਕੁਝ ਗੱਲਾਂ ਸਿੱਧੀਆਂ ਕੇਂਦਰ ਨੂੰ ਵੀ ਸੰਬੋਧਨ ਕੀਤੀਆਂ ਹੋਈਆਂ ਲਿਖ ਕੇ ਕਿ ਅਸੀਂ ਕੇਂਦਰ ਤੋਂ ਵੀ ਆਹ ਚੀਜ਼ਾਂ ਮੰਗ ਕਰਦੇ ਹਾਂ। ਚਲੋ ਕੇਂਦਰ ਦੇ ਉੱਪਰ ਆਪਾਂ ਅੱਜ ਨਹੀਂ ਆਉਂਦੇ ਹੈਗੇ। ਤੁਸੀਂ ਗੱਲ ਕੀਤੀ ਹੈ ਕਿ ਭਗਵੰਤ ਮਾਨ ਸਾਹਿਬ ਦਾ ਇਹ ਤਾਂ ਇੱਕ ਤਰੀਕੇ ਨਾਲ ਸਿੱਧਾ ਘਰਾਓ ਹੋ ਗਿਆ, ਉਹਨਾਂ ਦੀ ਸਰਕਾਰ ਫਸੀ ਨਜ਼ਰ ਆ ਰਹੀ ਹੈ। ਜੇ ਇਹਦਾ ਨਵੇੜਾ ਨਹੀਂ ਹੁੰਦਾ ਹੈਗਾ ਤਾਂ ਇਹ ਫਿਰ ਸਰਕਾਰ ਲਈ ਬਹੁਤ ਘਾਤਕ ਬਣੇਗਾ। ਹੁਣ ਇਹਦੇ ਵਿੱਚ ਆਪਾਂ ਨੂੰ ਇਹ ਦੇਖਣਾ ਪਏਗਾ ਵੀ ਪਹਿਲੀ ਗੱਲ ਤਾਂ ਇਹਦੇ ਵਿੱਚ ਇਸ ਟਾਈਮ ਜਿਹੜਾ 9 ਨਿਕਲ ਕੇ ਆਉਂਦਾ ਆ, ਜਿਹੜਾ ਇਹ ਸੰਗਰੂਰ ਦੇ ਵਿੱਚ 9 ਅਕਤੂਬਰ ਤੋਂ ਇਹ ਮੋਰਚਾ ਸਟਾਰਟ ਹੋਇਆ, ਸ਼ੁਰੂਆਤ ਹੋਈ ਆ। ਇਹ ਹੈਗਾ ਸਾਡੇ ਕੋਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਮੋਰਚਾ ਜੀ। ਹਜੇ ਬਾਕੀਆਂ ਨੇ ਇਹਦੇ ਵਿੱਚ ਉਸ ਤਰ੍ਹਾਂ ਖੁੱਲ੍ਹ ਕੇ ਵਿਚਰਨ ਦਾ ਹਜੇ ਕੁਝ ਦਿਖਾਇਆ ਨਹੀਂ ਹੈਗਾ ਦਮਖਮ। ਪਰ ਇੱਕ ਸੂਬੇ ਦੇ ਵਿੱਚ ਜੇ ਇੱਕ ਗਰੁੱਪ ਵੀ ਇਹ ਲਗਾ ਦਿੰਦਾ ਆ ਤਾਂ ਦੇਖ ਇੱਦਾਂ ਲੱਗਦੀ ਹੈ ਕਿ ਉਹ ਦਿੱਲੀ ਵਾਲਾ ਮੰਜ਼ਰ ਇੱਥੇ ਆ ਗਿਆ। ਸੋ ਇਹਦੇ ਵਿੱਚ ਸਰਕਾਰ ਨੂੰ ਘਬਰਾਉਣ ਦੀ ਜ਼ਰੂਰ ਲੋੜ ਪਏਗੀ। ਸੀਨ ਬਿਲਕੁਲ ਦਿੱਲੀ ਵਾਲਾ ਹੀ ਆ। ਬਾਰਿਸ਼ ਦੇ ਬਾਵਜੂਦ ਵੀ, ਬਾਰਿਸ਼ ਦੀ ਖਰਾਬੀ ਦੇ ਬਾਵਜੂਦ ਵੀ ਉੱਥੇ ਮੋਰਚਾ ਡਟਿਆ ਹੋਇਆ। ਖਾਸ ਕਰਕੇ ਜਦੋਂ ਸਾਡੀਆਂ ਮਾਤਾਵਾਂ ਜਾਂ ਬੀਬੀਆਂ ਮੀਡੀਆ ਦੇ ਸਾਹਮਣੇ ਆ ਕੇ ਕੜਕਵੀਂ ਆਵਾਜ਼ ਦੇ ਵਿੱਚ ਆਪਣੀ ਮੰਗਾਂ ਦੁਹਰਾਉਂਦੀਆਂ ਨਾ, ਫਿਰ ਲੱਗਦਾ ਕਿ ਨਹੀਂ ਇਹ ਸਮੱਸਿਆ ਬਣਦੀ ਜਾਏਗੀ। ਹੁਣ ਸਾਨੂੰ ਉੱਥੇ ਇਹ ਦੇਖਣਾ ਪਏਗਾ ਕਿ ਇਹ ਮੁੱਦੇ ਕੀ ਉਠਾਉਂਦੇ ਪਏ ਨੇ। ਸਭ ਤੋਂ ਪਹਿਲਾਂ ਦਲਜੀਤ ਜੀ ਨੇ ਕੀਤੀ ਹੈ ਪਰਾਲੀ ਸਾੜਨ ਦਾ ਜਿਹੜਾ ਵਿਰੋਧ, ਕਿ ਤੁਸੀਂ ਇਸ ਨੂੰ ਨਿਪਟਾਇਆ ਨਹੀਂ ਹੈਗਾ। ਹੋਰ ਵੀ ਮੰਗਾਂ ਹੈਗੀਆਂ। ਪਿਛਲੇ ਸਾਲ ਦੀ ਜਿਹੜੀ ਗੁਲਾਬੀ ਸੁੰਡੀ ਦਾ ਮੁਆਵਜ਼ਾ ਸੀਗਾ ਅਨਾਊਂਸ ਹੋ ਗਿਆ ਸੀ, ਲੇਕਿਨ ਸਾਡੇ ਕਿਸਾਨ ਕਹਿ ਰਹੇ ਕਿ ਸਾਨੂੰ ਦਿੱਤਾ ਤਾਂ ਕੁਝ ਹੈ ਨਹੀਂ, ਆਟੇ ਦੇ ਲੂਣ ਦੇ ਬਰਾਬਰ ਵੀ ਹੈ ਨਹੀਂਗਾ ਇਹ। ਤੇ ਉਹਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਜਦ ਸਾਡੇ ਕੋਲ ਗੁਲਾਬੀ ਸੁੰਡੀ ਪੈ ਗਈ ਆ, ਇਹਦਾ ਮਤਲਬ ਫਸਲ ਤਬਾਹ ਹੋ ਗਈ ਆ, ਤੇ ਉਸ ਸਮੇਂ ਜਿਹੜੇ ਸਾਡੇ ਵਰਕਰਾਂ ਨੇ ਉੱਥੇ ਕੰਮ ਕਰਨਾ ਸੀ ਜਾਂ ਖੇਤਾਂ ਦੇ ਵਿੱਚ ਮਜ਼ਦੂਰਾਂ ਨੇ ਕੰਮ ਕਰਨਾ ਸੀ, ਉਹ ਵਿਹਲੇ ਬੈਠੇ ਆ। ਉਹ ਵੀ ਇਹਨਾਂ ਨੇ ਵਿੱਚ ਸ਼ਾਮਿਲ ਕੀਤੇ ਆ ਕਿ ਉਹਨਾਂ ਦਾ ਮੁਆਵਜ਼ੇ ਬਾਰੇ ਵੀ ਸੋਚੋ, ਉਹਨਾਂ ਦੇ ਵੀ ਪਰਿਵਾਰ ਉੱਥੇ ਪਲ ਰਹੇ ਨੇ। ਤੇ ਨਰਮੇ ਦੀ ਬਾਰਿਸ਼ ਦੇ ਨਾਲ ਤਬਾਹੀ ਹੋ ਗਈ ਆ, ਜਿਹੜੀ ਤਾਜ਼ਾ ਬਾਰਿਸ਼ ਪਈ ਆ। ਝੋਨੇ ਨੂੰ ਵੀ ਨੁਕਸਾਨ ਹੋਇਆ, ਮੂੰਗੀ ਨੂੰ ਵੀ ਨੁਕਸਾਨ ਹੋਇਆ, ਉਹਦੀ ਵੀ ਉਹ ਮੁਆਵਜ਼ੇ ਦੀ ਮੰਗ ਕਰ ਰਹੇ ਆ। ਤੇ ਇੱਕ ਜਿਹੜੀ ਪਸ਼ੂਆਂ ਦੇ ਵਿੱਚ ਲੰਪੀ ਰੋਗ ਹੋਇਆ ਸੀਗਾ, ਉਹਦੇ ਨਾਲ ਵੀ ਕਹਿੰਦੇ ਕਾਫੀ ਜ਼ਿਆਦਾ ਸਾਡੇ ਜਿਹੜੇ ਦੁਧਾਰੂ ਪਸ਼ੂ ਸੀਗੇ ਉਹ ਫੌਤ ਹੋਏ ਆ। ਉਹਨਾਂ ਦੇ ਉੱਪਰ ਵੀ ਸਰਕਾਰ ਚੁੱਪ ਹੈ, ਲੇਕਿਨ ਉਦੋਂ ਕਹਿੰਦੇ ਸੀ ਅਸੀਂ ਮੁਆਵਜ਼ਾ ਦੇਵਾਂਗੇ। ਤੇ ਤੀਸਰਾ, ਜੇ ਆਪਾਂ ਇੱਕ ਹੋਰ ਗੁੱਸਾ ਉਹਨਾਂ ਨੇ ਕੱਢਿਆ, ਉਹ ਸ਼ਾਇਦ ਗੁੱਸਾ ਕੇਂਦਰ ਸਰਕਾਰ ਤੇ ਜ਼ਿਆਦਾ ਜਾਂਦਾ ਆ। ਭਾਰਤ ਮਾਲਾ ਪ੍ਰੋਜੈਕਟ ਤੇ ਵੀ ਗੁੱਸਾ ਕਿਸਾਨ ਯੂਨੀਅਨ ਨੇ ਕੀਤਾ ਕਿ ਜਿਹੜਾ ਤੁਸੀਂ ਉਹ ਰਾਜ ਮਾਰਗ ਕੱਢ ਰਹੇ ਹੋ, ਉਹਦੇ ਵਿੱਚ ਪੰਜਾਬ ਦੇ ਨਾਲ ਵੀ ਟੱਚ ਹੋਣਾ ਆ, ਉਹਨਾਂ ਨਾਲ ਸੰਪਰਕ ਹੋਣਾ ਆ। ਕਹਿੰਦੇ ਵੀ ਜੇ ਸਾਡੀ ਜ਼ਮੀਨ ਆ, ਵਿੱਚੋਂ ਤੁਸੀਂ ਰਾਜ ਮਾਰਗ ਕੱਢ ਰਹੇ ਹੋ, ਇੱਕ ਪਾਸੇ ਸਾਡੀ ਜ਼ਮੀਨ ਚਲ ਗਈ, ਦੂਸਰੇ ਪਾਸੇ ਸਾਡੀ ਬੰਬੀ ਚਲ ਗਈ। ਸਾਨੂੰ ਇਹ ਤਾਂ ਸਮਝਾਓ ਕਿ ਅਸੀਂ ਹੁਣ ਉਸ ਬੰਬੀ ਦਾ ਉਸ ਜ਼ਮੀਨ ਦੇ ਨਾਲ ਤਾਲਮੇਲ ਕਿੱਦਾਂ ਕਰਨਾ, ਸਿੰਚਾਈ ਕਿੱਦਾਂ ਕਰਨੀ ਆ। ਸਾਨੂੰ ਤਾਂ ਇੱਕ ਤਰੀਕੇ ਦੇ ਨਾਲ ਉਹ ਸਮਝ ਲਓ ਕਿ ਸਾਡੇ ਲਈ ਬੰਜਰ ਹੋ ਗਈ ਆ। ਸੋ ਮੈਨੂੰ ਲੱਗਦਾ ਇਹ ਕੇਂਦਰ ਨੂੰ ਕਟਾਕਸ਼ ਉਹਨਾਂ ਨੇ ਕੀਤਾ ਕਿ ਸਾਨੂੰ ਇਹਨਾਂ ਚੀਜ਼ਾਂ ਦਾ ਵੀ ਸਾਨੂੰ ਕੁਝ ਬਣਦਾ ਮੁਆਵਜ਼ਾ ਕਰੋ। ਸੋ ਇਹ ਸਾਰੀ ਸਮੱਸਿਆ ਚੱਲ ਰਹੀ ਹੈ, ਲੇਕਿਨ ਇਹ ਸਾਰਾ ਕਹਿ ਲਓ ਕਿ ਭਾਰ ਮਾਨ ਸਾਹਿਬ ਦੇ ਉੱਪਰ ਪੈ ਗਿਆ ਜੀ। ਤੇ ਲਾਸਟ ਦੇ ਵਿੱਚ ਗੱਲ ਕਰਦੇ ਹਾਂ, ਡਿਜੀਟਲ ਕਿਹਾ ਸੀ, ਡਿਜੀਟਲ ਇੰਡੀਆ ਜਿਹੜਾ ਕਰਨਾ ਹੈ ਮੋਦੀ ਸਾਹਿਬ ਨੇ 2014 ਤੋਂ ਵੈਸੇ ਇਹ ਕਰ ਰਹੇ ਆ। ਰਿਜ਼ਰਵ ਬੈਂਕ ਇੰਡੀਆ ਨੇ ਇੱਕ ਡਿਜੀਟਲ ਕਰੰਸੀ ਜਿਹੜੀ ਚਲਾਤੀ ਆ, ਈ ਰੂਪੀ। ਲੋਕਾਂ ਦੇ ਵਿੱਚ ਵੀ ਜ਼ਰੂਰ ਇਹ ਹੋਏਗਾ ਕਿ ਇਹ ਕਿੱਦਾਂ ਡਿਫਰੈਂਸ ਹੈਗੀ ਆ। ਕ੍ਰਿਪਟੋ ਇੱਕ ਕਰੰਸੀ ਪਹਿਲਾਂ ਚੱਲਦੀ ਆ, ਤੇ ਇਹ ਜਿਹੜੀ ਡਿਜੀਟਲ ਕਰੰਸੀ ਆ, ਲੋਕਾਂ ਨੂੰ ਜ਼ਰੂਰ ਇਹਦੇ ਬਾਰੇ ਵੀ ਜਾਣਕਾਰੀ ਦਿਓ ਜੀ। ਵੈਸੇ ਜਿਹੜੀ ਭਾਰਤੀ ਆਵਾਮ ਹੈ ਨਾ, ਉਹ ਪਹਿਲਾਂ ਹੀ ਕ੍ਰਿਪਟੋ ਕਰੰਸੀ ਦੇ ਵਿੱਚ ਬੜੀ ਨਾ ਕਨਫਿਊਜ਼ ਜਿਹੀ ਸੀਗੀ ਜੀ। ਉਹਨਾਂ ਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਇਹਨੂੰ ਅਪਣਾ ਲਈਏ ਜਾਂ ਨਾ ਅਪਣਾਈਏ, ਜਾਂ ਪੈਸਾ ਲਾਈਏ ਜਾਂ ਨਾ ਲਾਈਏ। ਤੇ ਹੁਣ ਜੇ ਪਿਛਲੇ ਆਪਾਂ 5 ਮਹੀਨਿਆਂ ਦੀ ਗੱਲ ਕਰੀਏ, ਕ੍ਰਿਪਟੋ ਦੇ ਵਿੱਚ ਪੈਸੇ ਤਕਰੀਬਨ ਡੁੱਬੇ ਹੀ ਆ। ਸੋ ਲੋਕਾਂ ਨੂੰ ਬੜੇ ਸੰਦੇਸ਼ੇ ਹੋ ਗਿਆ ਕਿ ਇਹ ਕੀ ਸਿਸਟਮ ਚੱਲ ਰਿਹਾ ਹੈ, ਡਿਜੀਟਲ ਆ ਗਿਆ, ਜੀ ਆ ਗਿਆ। ਤੇ ਹੁਣ ਹਜੇ ਇਹ ਕਹਿ ਲਓ ਕਿ ਵਿਚਾਰ ਚਰਚਾ ਚੱਲਦੀ ਸੀ, ਤੇ RBI ਨੇ, ਰਿਜ਼ਰਵ ਬੈਂਕ ਆਫ ਇੰਡੀਆ ਨੇ ਈ ਰੂਪੀ ਯਾਨੀ ਕਿ ਡਿਜੀਟਲ ਕਰੰਸੀ ਲਾਂਚ ਕਰਨ ਦਾ ਕਹਿ ਦਿੱਤਾ ਕਿ ਇੰਡੀਆ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਇਹ ਲਾਗੂ ਹੋਏਗੀ। ਦਲਜੀਤ ਦੇ ਵੀ ਥੋੜ੍ਹੇ ਜਿਹੇ ਨੁਕਤੇ ਸਮਝਣੇ ਪੈਣੇ ਨੇ ਕਿ ਇਹ ਈ ਰੂਪੀ ਕੀ ਆ। ਈ ਰੂਪੀ ਨੂੰ ਜੇ ਬਹੁਤ ਸੌਖੇ ਢੰਗ ਨਾਲ ਸਮਝਣਾ ਹੋਵੇ, ਤੇ ਮੈਂ ਜੇ ਇਹ ਕਹਾਂ ਕਿ ਦਲਜੀਤ ਤੁਹਾਡੀ ਜੇਬ ਦੇ ਵਿੱਚ ਪੈਸਾ ਹੈ ਨਹੀਂ, ਕੋਈ ਵੀ ਨੋਟ ਹੈ ਨਹੀਂ ਕੋਈ ਤੁਹਾਡੀ ਜੇਬ ਦੇ ਵਿੱਚ, ਤੁਸੀਂ ਆਪਣਾ ਮੋਬਾਈਲ ਚੱਕਿਆ, ਬੈਂਕ ਖਾਤਾ ਦੇਖਿਆ, ਉਹਦੇ ਵਿੱਚ ਵੀ ਜ਼ੀਰੋ ਹੀ ਆ ਜੀ। ਤੁਹਾਡੇ ਕੋਲ ਕੋਈ ਓਵਰਡਰਾਫਟ ਨਹੀਂ ਹੈਗਾ, ਤੁਹਾਡੇ ਕੋਲ ਕੋਈ ਕ੍ਰੈਡਿਟ ਕਾਰਡ ਨਹੀਂ ਹੈਗਾ, ਫਸਲ ਮੂਹਰੇ ਤਿਆਰ ਖੜੀ ਆ, ਤੇ ਤੁਸੀਂ ਖਾਦ ਖਰੀਦਣੀ ਆ ਜਾਂ ਰੇਹਾਂ ਸਪਰੇਆਂ ਖਰੀਦਣੀਆਂ ਜਾਂ ਕੁਝ ਵੀ ਕਰਨਾ ਆ ਜਾਂ ਕੋਈ ਮਸ਼ੀਨਰੀ ਖਰੀਦਣੀ ਆ, ਤੇ ਫਿਰ ਪੈਸਾ ਕਿੱਥੋਂ ਆਊਗਾ? ਇਹ ਸਮੱਸਿਆ ਦਾ ਇਹ ਹੱਲ ਹੈ। ਇਹਦੇ ਥਰੂ ਤੁਸੀਂ ਪੈਸਾ ਕਢਵਾ ਸਕਦੇ ਹੋ, ਔਰ ਉਹਦੇ ਵਿੱਚ ਤੁਹਾਡੇ ਬੰਦਿਸ਼ ਵੀ ਨਹੀਂ ਹੈ ਨਹੀਂ ਕਿ ਤੁਸੀਂ ਆਹੀ ਚੀਜ਼ ਖਰੀਦ ਸਕਦੇ ਹੋ ਜਾਂ ਆਹੀ ਚੀਜ਼ ਖਰੀਦ ਸਕਦੇ ਹੋ। ਖਾਸ ਕਰਕੇ ਕਿਸਾਨ ਦੇ ਜਦੋਂ ਆਪਾਂ ਗੱਲ ਕਰਦੇ ਹਾਂ, ਇੱਕ ਲਿਮਿਟ ਤੁਹਾਨੂੰ ਮਿਲ ਜਾਂਦੀ ਹੈ ਕਿ ਤੁਹਾਡੇ ਇਹਦੇ ਵਿੱਚ ਪੈਸੇ ਹੈਗੇ ਆ। ਤੁਸੀਂ ਚਾਹੇ ਹੁਣ ਖਾਦ ਖਰੀਦ ਲਿਓ, ਤੁਸੀਂ ਚਾਹੇ ਕੁਝ ਹੋਰ ਖਰੀਦ ਲਿਓ, ਚਾਹੇ ਮਸ਼ੀਨਰੀ ਖਰੀਦ ਲਿਓ, ਤੁਹਾਡੀ ਮਰਜ਼ੀ ਆ। ਉਹਦਾ ਤੁਹਾਨੂੰ ਕੋਈ ਉੱਥੇ ਦੱਸਣਾ ਨਹੀਂ ਪਏਗਾ। ਹੁਣ ਇਹ ਕੰਮ ਕਿੱਦਾਂ ਕਰਦਾ? ਸਾਡੇ ਕੋਲ ਜਿੱਦਾਂ ਅੱਜ ਆਪਾਂ ਪੂਰੀ ਸੋਸ਼ਲ ਮੀਡੀਆ ਦੇ ਉੱਪਰ ਜਾਂ ਮਾਰਕੀਟ ਦੇ ਵਿੱਚ ਘੁੰਮੋ, QR ਕੋਡ ਸਕੈਨ ਕਰੋ ਜੀ, ਐ ਕਰੋ, ਆਹ ਕਰੋ, ਕੋਵਿਡ ਦਾ QR ਕੋਡ, ਫਲਾਣੇ ਦਾ ਕਰੋ QR ਕੋਡ। ਹਾਂਜੀ, ਇਹ ਸਾਰੀ ਖੇਡ QR ਕੋਡ ਦੀ ਆ।
ਮੰਨ ਲਓ ਤੁਹਾਨੂੰ ਕੋਈ ਬੈਂਕ ਪੈਸਾ ਦੇ ਰਹੀ ਆ, ਤੁਹਾਡੇ ਕੋਲ ਆਪਣਾ ਕੋਈ ਪੈਸਾ ਨਹੀਂ ਹੈਗਾ, ਤੁਹਾਨੂੰ ਇੱਕ QR ਕੋਡ ਆਏਗਾ ਤੁਹਾਡੇ ਮੋਬਾਈਲ ਦੇ ਉੱਪਰ ਜਾਂ ਤੁਹਾਡੇ ਕੰਪਿਊਟਰ ਦੇ ਉੱਪਰ, ਜੋ ਵੀ ਤੁਹਾਡੇ ਕੋਲ ਹੈ। ਮੰਨ ਲਓ ਤੁਹਾਡਾ ਉਸ ਟਾਈਮ ਇੰਟਰਨੈਟ ਨਹੀਂ ਚੱਲਿਆ ਜਾਂ QR ਕੋਡ ਨੂੰ ਤੁਸੀਂ ਲੈ ਨਹੀਂ ਸਕੇ, ਤੁਸੀਂ ਉਹਦਾ ਉਹ ਲਿਖਤ ਕੋਡ ਤੁਹਾਡੇ SMS ਦੇ ਰੂਪ ਦੇ ਵਿੱਚ ਤੁਹਾਡੇ ਕੋਲ ਆ ਜਾਏਗਾ। ਤੁਸੀਂ ਜਿੱਥੇ ਵੀ ਜਾ ਕੇ ਅਦਾਇਗੀ ਕਰਨੀ ਹੈ, ਜਾਂ ਤਾਂ ਉਹ SMS ਦਾ ਕੋਡ ਦਿਖਾ ਦਿਓ ਜਾਂ ਮੂਹਰੇ ਜਾ ਕੇ QR ਕੋਡ ਪਾ ਦਿਓ। QR ਕੋਡ ਦੇ ਵਿੱਚ ਹੀ ਤੁਹਾਡੀ ਸਾਰੀ ਕੀਮਤ ਬੜੀ ਹੋਈ ਆ, ਟ੍ਰਾਂਜੈਕਸ਼ਨ ਉੱਥੋਂ ਹੀ ਚੱਲ ਜਾਣੀ ਆ। ਸੋ ਰਿਜ਼ਰਵ ਬੈਂਕ ਆਫ ਇੰਡੀਆ ਇਹਨੂੰ ਲਾਂਚ ਕਰੇਗੀ ਜੀ, ਲੇਕਿਨ ਫਿਰ ਇੱਕ ਸਵਾਲ ਹੁੰਦਾ ਕਿ ਜਿਹੜਾ ਤੁਸੀਂ ਪੇਮੈਂਟ ਕਰਦੇ ਹੋ ਇਹ ਫਿਰ ਕਿੱਦਾਂ ਹੋ ਜਾਂਦੀ ਆ। ਸੋ ਰਿਜ਼ਰਵ ਬੈਂਕ ਆਫ ਇੰਡੀਆ ਜਦੋਂ ਇਹਨੂੰ ਲਾਂਚ ਕਰ ਦੇਗੀ ਤਾਂ ਜਿਹੜਾ ਵਿਤਰਨ ਹੋਏਗਾ ਪੈਸੇ ਦਾ ਉਹ ਵੱਡੀਆਂ ਸਾਡੇ ਕੋਲ ਬੈਂਕਾਂ ਦੇ ਕੋਲ ਹੋਏਗਾ। ਸੋ QR ਕੋਡ ਇੱਕ ਤਰੀਕੇ ਨਾਲ ਤੁਹਾਡਾ ਇੱਕ ਡਿਜੀਟਲ ਕਰੰਸੀ ਦੇ ਤੌਰ ਤੇ ਪੈਸਾ ਚੱਕੀ ਫਿਰਦਾ ਆ, ਉਹ 'ਚੋਂ ਅਦਾਇਗੀਆਂ ਕਰੋ ਪਰ ਦੇਣੀਆਂ ਬਾਅਦ ਚ ਪੈਣਗੀਆਂ। ਸੋ ਇਹਦੇ ਵਿੱਚ ਹੁਣ ਯਕੀਨਨ ਦਲਜੀਤ ਜੀ, ਜੇ ਹਿਸਾਬ ਨਾਲ ਹੁਣ ਤੁਸੀਂ ਮੇਰੇ ਨੂੰ ਦੇਖ ਰਹੇ ਹੋ, ਤੁਹਾਨੂੰ ਲੱਗਦਾ ਵੀ ਇਹਦੇ ਵਿੱਚ ਸੰਦੇਸ਼ੇ ਤੁਹਾਨੂੰ ਆ ਰਹੇ ਹੋਣਗੇ ਵੀ ਇਹ ਸੰਦੇਸ਼ ਹੈ ਵੀ ਪੈਸੇ, ਹਾਂ ਇਹ ਸੇਫ ਹੈ, ਕਿਉਂਕਿ ਖਾਸ ਤੌਰ ਤੇ ਜ਼ਰੂਰਤ ਹੈਗੀ ਆ ਵੀ ਜਿੱਦਾਂ ਆਨਲਾਈਨ ਹੋ ਰਿਹਾ ਸਾਰਾ ਕੁਝ, ਆਨਲਾਈਨ ਜਿਹੜੀਆਂ ਕਰੰਸੀਆਂ ਹੁੰਦੀਆਂ ਤੇ ਆਨਲਾਈਨ ਹੀ ਅਸੀਂ ਸ਼ਾਪਿੰਗ ਕਰਦੇ, ਸਾਰਾ ਕੁਝ ਕਰਦੇ ਹਾਂ ਆਨਲਾਈਨ। ਹੁਣ ਉੱਥੇ ਸਾਨੂੰ ਇਹ ਲੋੜ ਵੀ ਹੈਗੀ ਆ, ਪਰ ਨਾਲ ਦੀ ਨਾਲ ਜਿਸ ਤਰੀਕੇ ਦੇ ਨਾਲ ਘਪਲੇ ਹੋ ਰਹੇ ਆ, ਜਿਸ ਤਰੀਕੇ ਦੇ ਨਾਲ ਠੱਗੀਆਂ ਵੱਜ ਰਹੀਆਂ ਆ, ਕਿੰਨੀ ਕੁ ਸੇਫ ਆ ਇਹ ਕਰੰਸੀ? ਦੇਖੋ ਦਲਜੀਤ ਜੀ, ਜੋ ਬੁੱਧੀਜੀਵੀਆਂ ਦਾ ਕਹਿਣਾ ਜਾਂ IT ਪ੍ਰੋਫੈਸ਼ਨਲ ਦਾ ਕਹਿਣਾ ਹੈ, ਕਿਉਂਕਿ ਤਾਣਾ ਬਾਣਾ ਸਾਰਾ IT ਦਾ ਹੀ ਹੈ ਜੀ। ਹੁਣ ਮੰਨ ਲਓ ਕਿ ਜਿੱਦਾਂ ਤੁਸੀਂ ਕਹਿੰਦੇ QR ਕੋਡ ਆ ਜਾਂਦਾ ਜਾਂ ਲਿਖਤੀ ਕੋਈ ਕੋਡ ਸਾਨੂੰ SMS ਦੇ ਥਰੂ ਆਉਂਦਾ, ਹੁਣ ਤਾਂ ਕਿਸੇ ਵੇਲੇ ਵੀ ਕੋਈ ਵੀ ਬੰਦਾ ਜਿਹੜਾ ਆ ਚੋਰੀ ਕਰ ਸਕਦਾ ਜੀ। ਵੈਸੇ ਤਾਂ ਇਹ ਤੁਹਾਡੇ ਉਸ ਜਿਹੜਾ ਤੁਸੀਂ ਨੰਬਰ ਦਿੱਤਾ ਹੋਇਆ ਉਹ 'ਤੇ ਆ ਸਕਦਾ, ਲੇਕਿਨ ਇਹਦੇ ਵਿੱਚ ਕੀ ਖਾਮੀਆਂ ਰਹਿ ਸਕਦੀਆਂ ਜਾਂ ਤੁਹਾਨੂੰ ਕਿੱਥੋਂ ਚੂਨਾ ਲੱਗ ਸਕਦਾ, ਉਹ ਮੈਂ ਥੋੜ੍ਹਾ ਜਿਹਾ ਆਪਣੀ ਰਿਸਰਚ ਤੋਂ ਲੈ ਕੇ ਆਇਆ, ਕਿਉਂਕਿ ਮੈਂ ਥੋੜ੍ਹਾ ਆਪ IT ਦੇ ਨਾਲ ਰਹਿਣਾ। ਮੈਨੂੰ ਲੱਗਦਾ ਕਿ ਇੱਥੋਂ ਵੀ ਤੁਹਾਨੂੰ ਖੋਰਾ ਲੱਗ ਸਕਦਾ ਆ। ਪਹਿਲੀ ਗੱਲ ਤਾਂ ਹੈਗੀ ਆ ਕਿ ਦੇਖਣ ਨੂੰ ਤੇ ਸੁਣਨ ਨੂੰ ਮੇਰੇ ਖਿਆਲ ਦੇ ਵਿੱਚ ਇਹ ਸੁਰੱਖਿਅਤ ਆ, ਔਰ ਇਸ ਹਿਸਾਬ ਨਾਲ ਬਣਾਈ ਗਈ ਹੈ ਕਿ ਤੁਹਾਡਾ ਜੋਖਮ ਇਹਦੇ ਵਿੱਚ ਘੱਟ ਤੋਂ ਘੱਟ ਹੋਏਗਾ। ਅੱਛਾ, ਪਰ ਫਿਰ ਵੀ ਇੱਕ ਜੋਖਮ ਇਹਦੇ ਵਿੱਚ ਲੁਕਿਆ ਹੋਇਆ ਆ। ਦੂਸਰੀ ਗੱਲ, ਇਹ ਜਿਹੜੀ ਡਿਜੀਟਲ ਕਰੰਸੀ ਆ, ਇਹ ਜਿਹੜਾ E-ਰੁਪਈਆ ਹੈ, ਇਹ ਤੁਹਾਡੀ ਜਿਹੜੀ ਕ੍ਰਿਪਟੋ ਕਰੰਸੀ ਨਾ ਉਹ ਤੋਂ ਬਿਲਕੁਲ ਅਲੱਗ ਆ। ਉਹਦੇ ਜਿਹੜੇ ਅਧਿਕਾਰ ਆ ਕਿਸੇ ਹੋਰ ਕੋਲ ਹੁੰਦੇ ਆ, ਖਿੰਡਰੇ ਪਏ ਹੁੰਦੇ। ਇਹਦੇ ਅਧਿਕਾਰ ਤੁਹਾਡੇ ਸੈਂਟਰਲ ਜਿਹੜੇ ਸਾਡੀਆਂ ਬੈਂਕਸ ਨੇ, CBDC ਸੈਂਟਰਲ ਬੈਂਕ ਡਿਜੀਟਲ ਕਰੰਸੀ, ਉਹਦੇ ਕੋਲ ਤੁਹਾਡੇ ਅਧਿਕਾਰ ਆ, ਉਹਨੇ ਤੁਹਾਡਾ ਪੇਮੈਂਟ ਦਾ ਸਾਰਾ ਸਿਸਟਮ ਕਰਨਾ ਆ। ਇਹਦਾ ਮਤਲਬ ਜੇ ਮੈਂ ਕਹਿੰਦਾ ਕਿ ਦਲਜੀਤ ਸਿੰਘ ਦੇ ਜੇਬ ਦੇ ਵਿੱਚ 500 ਰੁਪਈਆ ਆ, ਤੇ ਜੇ ਤੁਹਾਡੇ ਕੋਲ ਉਹਦੇ ਬਰਾਬਰ ਦੀ ਡਿਜੀਟਲ ਕਰੰਸੀ ਆ ਤਾਂ ਕੀਮਤ ਬਰਾਬਰ ਹੀ ਆ, ਉਹ 'ਚ ਸਾਨੂੰ ਵਖਰੇਵਾਂ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ। ਹੁਣ ਤੁਹਾਡੇ ਜਿਹੜੇ ਤੌਖਲੇ ਆ, 100 ਤੋਂ ਵੱਧ ਦੇਸ਼ ਇਸ ਕਰੰਸੀ ਨੂੰ ਲਾਂਚ ਕਰਨ ਦੇ ਲਈ ਬਿਲਕੁਲ ਤਿਆਰ ਬੈਠੇ ਨੇ ਜੀ। ਇਹਦਾ ਇੰਡੀਆ ਦੇ ਵਿੱਚ ਸਾਰਾ ਜਿਹੜਾ ਕੰਟਰੋਲ ਹੈ NPCI ਇਹਨੇ ਕਰਨਾ ਆ, ਇਹਨੇ ਦੇਖਣੀ ਇਹਦੀ ਸਾਰੀ ਸੁਰੱਖਿਆ ਦਾ ਕਿ ਭਵਿੱਖ ਦੇ ਵਿੱਚ ਇਹ ਸਹੀ ਚੱਲਦਾ ਰਹੇ। ਲੇਕਿਨ ਇਹ ਚੀਜ਼ ਸਾਡੇ ਲਈ ਸੇਫ ਆ ਜਾਂ ਨਹੀਂ ਹੈ, ਇਹਦੇ ਵਿੱਚ ਇੱਕ ਦੁਸ਼ਵਾਰੀ ਜ਼ਰੂਰ ਹੋ ਸਕਦੀ ਆ। ਹੈਕਿੰਗ ਜਿਹੜੀ ਆ ਉਹ ਕਿਸੇ ਨੂੰ ਅੱਜ ਕੱਲ੍ਹ ਬਖਸ਼ਦੀ ਨਹੀਂ ਹੈਗੀ। ਜੇ ਤੁਸੀਂ ਇੱਧਰ ਹੁਣ ਤਾਜ਼ੀ ਆਸਟ੍ਰੇਲੀਆ ਦੀ ਗੱਲ ਕਰੋ, ਆਪਟਸ ਅਜੇ ਵੀ ਉਹਦੇ ਵਿੱਚ ਫਸਿਆ ਹੋਇਆ, ਡਾਟਾ ਉਹਨਾਂ ਦਾ ਲੀਕ ਕੀਤਾ ਪਿਆ ਕਿਉਂਕਿ ਉਹਨਾਂ ਨੇ ਪੈਸੇ ਨਹੀਂ ਦਿੱਤੇ ਹੈਗੇ, ਲੋਕੀ ਮਾਰੇ ਫਿਰਦੇ ਆ। ਇਸ ਚੀਜ਼ ਨੂੰ ਅਗਰ ਹੈਕਰਾਂ ਨੇ ਆਪਣੀ ਅੱਖ ਦੇ ਥੱਲੇ ਕਰ ਲਿਆ ਤਾਂ ਹੈਕਿੰਗ ਇਸ ਦੀ ਵੀ ਹੋ ਸਕਦੀ ਹੈ, ਤੇ ਜੇ ਹੈਕਿੰਗ ਇਸ ਦੀ ਹੋਣੀ ਸ਼ੁਰੂ ਹੋ ਗਈ ਆ, ਤੁਸੀਂ ਇਹ ਦੇਖਣਾ ਕਿ ਪੇਮੈਂਟ ਗਈ ਕਿਸੇ ਨੂੰ ਸੀਗੀ, ਉੱਥੇ ਪਹੁੰਚੀ ਯਾਨੀ ਕਿ ਸਭ ਤੋਂ ਪਹਿਲਾਂ ਹੀ ਉਹ ਖਤਮ ਜੀ। ਸੋ ਇਹ ਇੱਕ ਬਹੁਤ ਵੱਡੀ ਦੁਸ਼ਵਾਰੀ ਹੋ ਸਕਦੀ ਹੈ, ਇਹਦੇ ਉੱਪਰ ਕੰਮ ਕਰਨਾ ਪਏਗਾ ਜੀ। ਖੈਰ ਤੇ ਇੱਕ ਚੀਜ਼ ਮੈਂ ਹੋਰ ਕਹਿ ਦੇਵਾਂ ਦਲਜੀਤ ਜੀ, ਤੁਹਾਡੀ ਜੇਬ ਦੇ ਵਿੱਚ ਪੈਸਾ ਆ, ਤੁਹਾਡੀ ਬੈਂਕ ਦੇ ਵਿੱਚ ਪੈਸਾ ਆ, ਤੁਹਾਨੂੰ ਉਹ ਤੋਂ ਵਿਆਜ ਮਿਲਦਾ ਆ ਜੀ। ਇਹ ਜਿਹੜਾ E-ਰੁਪਈਆ ਇਹਦੇ ਉੱਪਰ ਤੁਹਾਨੂੰ ਇੰਟਰਸਟ ਨਹੀਂ ਮਿਲਣਾ, ਵਿਆਜ ਨਹੀਂ। ਚਲੋ ਖੈਰ, ਤੇ ਜ਼ਰੂਰ ਸਾਡੇ ਜਿਹੜੇ ਦਰਸ਼ਕ ਆ ਉਹਨਾਂ ਨੂੰ ਜਾਣਕਾਰੀ ਮਿਲੀ ਹੋਣੀ ਆ ਇਸ ਜਿਹੜੀ ਡਿਜੀਟਲ ਇੰਡੀਆ ਦੀ ਬਣਤਰ ਆ, ਉਹਦੇ ਵਿੱਚ ਇਸ ਡਿਜੀਟਲ ਕਰੰਸੀ ਨੇ ਅਹਿਮ ਭੂਮਿਕਾ ਨਿਭਾਉਣੀ ਆ। ਖੈਰ ਹਰਜੀਤ ਲਸਾੜਾ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਬਹੁਤ ਅਹਿਮ ਜਾਣਕਾਰੀਆਂ ਤੁਸੀਂ ਸਾਡੇ ਦਰਸ਼ਕਾਂ ਦੇ ਰੂਬਰੂ ਕੀਤੀਆਂ, ਤੇ ਆਸ ਕਰਦੇ ਹਾਂ ਨੈਕਸਟ ਵੀਕ ਤੁਹਾਨੂੰ ਫਿਰ ਮਿਲਾਂਗੇ ਆਪਾਂ। ਤਦ ਤੱਕ ਤੁਹਾਨੂੰ ਬਹੁਤ ਬਹੁਤ ਧੰਨਵਾਦ। ਤੇ ਦੋਸਤੋ, ਤੁਸੀਂ ਵੀ ਇਸੇ ਤਰੀਕੇ ਦੇ ਨਾਲ ਸਾਡੇ ਨਾਲ ਜੁੜੇ ਰਹੋ। ਸਾਡੇ ਮਸਲੇ ਸਾਡੇ ਹੱਲ ਜਿਹੜਾ ਕਿ ਹਰ ਬੁੱਧਵਾਰ ਨੂੰ ਅਸੀਂ ਪ੍ਰੋਗਰਾਮ ਲੈ ਕੇ ਆਉਂਦੇ ਹਾਂ ਲਾਈਵ, ਤੇ ਆਸ ਕਰਦੇ ਹਾਂ ਕਿ ਤੁਸੀਂ ਇਹ ਪ੍ਰੋਗਰਾਮ ਜ਼ਰੂਰ ਇੰਜੋਏ ਕੀਤਾ ਹੋਵੇਗਾ, ਕਿ ਤੁਹਾਡੀ ਜਾਣਕਾਰੀ ਦੇ ਵਿੱਚ ਜ਼ਰੂਰ ਵਾਧਾ ਹੋਇਆ ਹੋਵੇਗਾ। ਤੇ ਹੁਣ ਆਪਾਂ ਮਿਲਦੇ ਹਾਂ ਅਗਲੇ ਵੀਕ, ਤਦ ਤੱਕ ਰੱਬ ਰਾਖਾ, ਸਤਿ ਸ਼੍ਰੀ ਅਕਾਲ।